76 ਸਾਲ हो गए आ ये इत्थे वसदिਆਂ ਨੂੰ ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। चार महीने तो बैठ के देखा, 10 दिन हो गई है जिथे समान रखे उत्थों मशीन चक के लियांदी है, क्योंकि सोच के अंदर बैठ के डिप्रैशन च चले गए सारे जाने। तो जो घर ना होवे बंदे दा, उस बंदे नूं पता जां परमात्मा नूं पता है कि वो लोग किस तरह रहिंदे। पढ़न वाले जवाकां दा की है जिहड़ियां ने क्लासां ਅੱਧ ਵਿਚਾਲੇ ਰਹਿ ਗਈਆਂ, जिन्हां ਦੇ पेपर भी नहीं होए हैगे। ਜਦੋਂ ਇਹ ਢਾਏ ਗਏ ਉਦੋਂ पेपरां ਦਾ टाइम ਸੀਗਾ शायद। घर ढट्ठा दिसेगा, माँ प्यो रोंदा दिसेगा तो बच्चे पढ़ सकणगे? कदे नहीं पढ़ते। मेरा बेटा खुद BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਹੈ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ 'ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ 'ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ,
ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ। ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ, ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ? ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਜੀ। ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ। ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ। ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਅਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਅਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ। ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜੇ ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਅਤੇ ਹੁਣ ਸੜਕਾਂ 'ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਹਾਂ। 4 ਮਹੀਨੇ 'ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਅਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਅਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਅਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰਾਂ ਦਾ ਟਾਈਮ ਸੀਗਾ ਅਤੇ ਬੱਚੇ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤਾਂ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਅਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਅਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਅਤੇ ਸਾਡਾ ਜਿਹੜਾ ਕਾਰੋਬਾਰ ਸੀਗਾ ਸਾਡਾ ਘਰ ਦੇ ਵਿੱਚ ਸੀਗਾ, ਅਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਅਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ, ਅਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ। ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ, ਰੋੜੇ ਅਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ।
ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਉਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ, ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦੰਦੇ ਸ਼ਿਫਟ ਕਰਦੇ, ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ। ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ,
ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ। ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ ਜਦੋਂ 1947 ਵਾਪਰਦਾ ਤਾਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਕਿਵੇਂ ਬੋਲਿਆ, ਕਿ ਜਿਹੜੀ ਵੋਟ ਆ ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ। ਤਾਂ FHC 13-33-939। ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ। ਅਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797। ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਅਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ। ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ। ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉੱਧਰ ਦੇਖ ਕੇ ਆਏ ਆ। ਹਾਂ ਪਾਕਿਸਤਾਨ 'ਚ। ਹਾਂ। ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ। ਕਹਿੰਦੇ ਸਾਡੀ ਜਗ੍ਹਾ ਆਹ ਲੈਣੀ ਆ। ਹਾਂ। ਅਸੀਂ ਕਿਹਾ ਸਾਡੀ ਆ। ਹਾਂ। ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ। ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ ਉਹਨਾਂ ਨੂੰ? ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹੀ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰਲੇ ਪਤਾ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ। ਹਾਂ। ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈਏ? ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਉਜਾੜਾ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਤਾਂ ਦਾ ਕੇ ਜੀ ਵੋਟਾਂ ਪਾਓ। ਅੱਛਾ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਜਿਹੜੇ ਕਿ ਇੱਥੇ ਆ
ਮੇਰਾ ਲੜਕਾ ਇਹ ਵੱਡਾ, ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 37 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ, ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ, 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ, ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਸੀ, ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਹਾਂਜੀ, ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਤਾਂ ਸਰ ਕੁਝ ਕਹਿ ਨਹੀਂ ਦੇਣ ਡਈ। ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਦੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਜਿੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ, 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ ਅਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਅੰਦਰ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ। ਠੀਕ ਹੈ ਜੀ, 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਹੈ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜ੍ਹੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਅਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜ੍ਹੇ ਕੀਤੇ ਸੀ, ਅਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ, ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਆਪਾਂ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਬਾਅਦ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ
ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਆ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ, ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ, ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ ਤੇ ਕਿੰਨਾ ਗਹਿਰਾ ਅਸਰ ਹੋਇਆ ਹੈ, ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ। ਅਸੀਂ ਉਹਨੂੰ ਹੀ ਕਹਿੰਦੇ ਹਾਂ, ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤੇ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤੇ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ? ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ, ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ, ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਢਾਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ੍ਹ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ? ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ, ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨਾ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ, ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ? ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਤੇ ਇੱਕ ਪਾਸੇ ਕਹਿਰ ਦੀ ਠੰਡ ਸੀ, ਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ, ਉਹ ਵੀ ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ, ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ, ਕਹਿੰਦੇ ਜਦੋਂ ਇਹ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀ ਆ ਜੀ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੀ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਹੀ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ? ਹਾਂਜੀ ਸਰ, ਬਿਲਕੁਲ ਸਰ। ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਕੀ, ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ, ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ, ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰ ਦੀ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਉਹ ਤਾਰਾਂ ਦੀ ਪਿਆ ਕਿ ਲੱਗਦਾ, ਤਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ, ਕਿਤੇ ਅੱਗ ਵੀ ਲੱਗ ਸਕਦੀ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ, ਉਹਦੇ ਤੇ ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ। ਇਹਨਾਂ ਕਿੰਨੀ ਉਮਰ ਹੈ ਤੇਰੀ? ਕਿਹੜੀ ਕਲਾਸ 'ਚ ਪੜ੍ਹਦਾ?
KG2 KG2 ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ ਟਿਊਸ਼ਨ ਤੇ। ਟਿਊਸ਼ਨ ਤੇ ਸੀ? ਹਾਂ ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਹਲ ਤੋਲਦੇ ਆ ਵਾ। ਹੈਂ? ਹਲ ਤੋਲਦੇ ਆ ਵਾ। ਅੱਛਾ, ਘਰ ਤੋੜਤਾ? ਹਾਂ ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ, ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ? ਸਾਡੀ 70 ਸਾਲ ਦੀ ਹੈ। 70 ਸਾਲ ਦੀ? ਆ ਕਾਫੀ ਕਹਿਰ ਹੋਇਆ ਗਾ ਇੱਥੇ, ਘਰਾਂ ਘੁਰਾਂ ਦਾ ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ। ਹਾਂਜੀ ਨੁਕਸਾਨ ਹੋਇਆ ਕਾਫੀ। ਹਾਂਜੀ ਆਹ ਸਾਹਮਣੇ ਲੈਂਟਰ ਆ, ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ, ਅੱਛਾ, ਇੱਥੇ ਆਣ ਕੇ ਬਹਿ ਗਏ। ਉੱਜੜ ਕੇ ਆਏ ਤੇ ਫੇਰ ਉਜਾੜ ਤੇ? ਫੇਰ ਜਾੜ ਦਿੱਤੇ ਆ। ਤਾਂ ਇਹ ਤਸਵੀਰ ਆ, ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਗਾ, ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ? ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ। ਤੁਹਾਨੂੰ ਪਤਾ ਹੀ ਹੈ, ਮੇਨ ਤਾਂ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ। ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ। ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ 'ਤੇ ਬਿਠਾਤਾ ਸਰਕਾਰ ਨੇ ਕਿ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ 'ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਾਂ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ। ਬਹੁਤ ਜ਼ਿਆਦਾ ਹੀ ਹਾਲਾਤ ਮਾੜੇ ਹੋਏ ਪਏ। ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈਏ ਆਪਣਾ। ਹਾਂਜੀ ਇਹ ਵੀ ਗੱਲ ਹੋਈ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ। ਤੇ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ, ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ। ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰੈਨਾ ਲੈ ਕੇ ਆਏ ਤੇ ਘਰ ਢਾਰੀ ਕਰਤੇ ਆ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ 1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ, ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ।
ਬਾਬਾ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ, ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦੰਦੇ ਸ਼ਬਦ ਕਰਦੇ, ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਆ ਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ। ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ, ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ, ਤੁਹਾਡੇ ਆਇਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ, ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ,
76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ, ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ, ਜੇ ਸਾਨੂੰ ਥੋੜਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜੇ ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਤੇ ਹੁਣ ਸੜਕਾਂ ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਆ। 4 ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਆ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰਾਂ ਦਾ ਟਾਈਮ ਸੀਗਾ ਤੇ ਬੱਚੇ ਇਹਨਾਂ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਤੇ ਸਾਡਾ ਜਿਹੜਾ ਕਾਰੋਬਾਰ ਸੀਗਾ ਸਾਡਾ ਘਰ ਦੇ ਵਿੱਚ ਸੀਗਾ ਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ ਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ। ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ ਰੋੜੇ ਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ ਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ
ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਉਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, ਬੀਜੇਪੀ, RSS ਦੀ ਟੀਮ ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ। ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦੰਦੇ ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ। ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ, ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ, ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ, ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ, ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ,
ਜਦੋਂ 1947 ਵਾਪਰਦਾ ਤਾਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਜਾਂਦੇ ਆ, ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ ਇਹ। ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਕਿਵੇਂ ਬੋਲਿਆ, ਕਿ ਜਿਹੜੀ ਵੋਟ ਆ ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ, ਤਾਂ FHC 13-33-939। ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ, ਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797। ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ, ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ, ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ, ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉੱਧਰ ਦੇਖ ਕੇ ਆਏ ਆ। ਹਾਂ, ਪਾਕਿਸਤਾਨ 'ਚ। ਹਾਂ। ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ, ਕਹਿੰਦੇ ਸਾਡੀ ਜਗ੍ਹਾ ਹੱਲਣੀ ਆ। ਹਾਂ, ਅਸੀਂ ਕਿਹਾ ਸਾਡੀ ਆ। ਹਾਂ। ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆਹ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ, ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ ਉਹਨਾਂ ਨੂੰ? ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ, ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ, ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰਲੇ ਪਾਸੇ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ। ਹਾਂ, ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈਏ? ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਉਜਾੜਾ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਤਾਂ ਦਾ ਕੇ ਜੀ ਵੋਟਾਂ ਪਾਓ। ਅੱਛਾ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ। ਮੇਰਾ ਲੜਕਾ ਇਹ ਵੱਡਾ। ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ, ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ, 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ, ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਸੀ, ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ
ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਸਰ ਕੁਝ ਕਹਿ ਨਹੀਂ ਦੇਣ ਡਈ, ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਜੀ। 18 ਸਾਲ? ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ, ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ, ਅਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਅੰਦਰ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ। ਠੀਕ ਹੈ ਜੀ, 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਵੀ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਆ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜ੍ਹੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਅਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜ੍ਹੇ ਕੀਤੇ ਸੀ, ਅਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ, ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਆ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਨੇ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਪਤਾ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਹੈ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ। ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ। ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ 'ਤੇ ਕਿੰਨਾ ਗਹਿਰਾ ਅਸਰ ਹੋਇਆ ਹੈ। ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ, ਅਸੀਂ ਉਹਨੂੰ ਹੀ ਕਹਿੰਦੇ ਹਾਂ। ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤਾਂ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤਾਂ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ। ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ,
ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ। ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਢਾਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ? ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ। ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨਾ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ, ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ? ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਤੇ ਇੱਕ ਪਾਸੇ ਕਹਿਰ ਦੀ ਠੰਡ ਸੀ ਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ, ਉਹ ਵੀ ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ, ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ ਕਹਿੰਦੇ ਜਦੋਂ ਇਹ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀ ਆਈ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੇ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ? ਹਾਂਜੀ ਹਾਂਜੀ ਸਰ, ਬਿਲਕੁਲ ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਕੀ, ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ, ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ, ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰਦੀ ਦੇ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਉਹ ਤਾਰਾਂ ਦੀ ਪਿਆ ਕਿ ਲੱਗਦਾ, ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ ਹੈ, ਕਿਤੇ ਅੱਗ ਵੀ ਲੱਗ ਸਕਦੀ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ, ਉਹਦੇ ਤੇ ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ। ਇਹਨਾਂ ਕਿੰਨੀ ਉਮਰ ਹੈ ਤੇਰੀ? ਕਿਹੜੀ ਕਲਾਸ 'ਚ ਪੜ੍ਹਦਾ? KG2। KG2? ਹਾਂ। ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ। ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ ਟਿਊਸ਼ਨ ਤੇ। ਟਿਊਸ਼ਨ ਤੇ ਸੀ? ਹਾਂ। ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਹਲ ਤੋਲਦੇ ਆਵਾ। ਹੈ? ਹਲ ਤੋਲਦੇ ਆਵਾ। ਅੱਛਾ, ਘਰ ਤੋੜਤਾ? ਹਾਂ। ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ, ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ? ਸਾਡੀ 70 ਸਾਲ ਦੀ ਹੈ। 70 ਸਾਲ ਦੀ? ਆ ਕਾਫੀ ਕਹਿਰ ਹੋਇਆ ਹੈਗਾ ਇੱਥੇ, ਘਰਾਂ ਘੁਰਾਂ ਦਾ ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ। ਹਾਂਜੀ ਨੁਕਸਾਨ ਹੋਇਆ ਕਾਫੀ। ਹਾਂਜੀ, ਆਹ ਸਾਹਮਣੇ ਲੈਂਟਰ ਆ, ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ। ਅੱਛਾ। ਇੱਥੇ ਆਣ ਕੇ ਬਹਿ ਗਏ। ਉੱਜੜ ਕੇ ਆਏ ਤੇ ਫੇਰ ਉਜਾੜਤੇ? ਫੇਰ ਉਜਾੜ ਦਿੱਤੇ ਆ। ਤਾਂ ਇਹ ਤਸਵੀਰ ਆ
ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਹੈਗਾ, ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ। ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ। ਤੁਹਾਨੂੰ ਪਤਾ ਹੀ ਹੈ ਮੇਨ ਤਾਂ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ। ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ। ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ 'ਤੇ ਬਿਠਾਤਾ ਸਰਕਾਰ ਨੇ ਕਿ ਜਾਂ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ 'ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਾਂ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ। ਬਹੁਤ ਜ਼ਿਆਦਾ ਹੀ ਹਾਲਾਤ ਮਾੜੇ ਹੋਏ ਪਏ। ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈਏ ਆਪਣਾ। ਹਾਂਜੀ ਇਹ ਵੀ ਗੱਲ ਹੋਈ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ। ਤੇ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ। ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰੈਨਾ ਲੈ ਕੇ ਆਏ ਤੇ ਘਰ ਢਾਰੀ ਕਰਤੇ ਆ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ 1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ, ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ। ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ
ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ, ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਅਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ, ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਤਲਬ ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ, ਤੁਹਾਡੇ ਆਇਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ, ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ, 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ, ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਤੇ ਹੁਣ ਸੜਕਾਂ 'ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਆ। 4 ਮਹੀਨੇ 'ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ
ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰਾਂ ਦਾ ਟਾਈਮ ਸੀਗਾ ਤੇ ਬੱਚੇ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਤੇ ਸਾਡਾ ਜਿਹੜਾ ਕਾਰੋਬਾਰ ਸੀਗਾ, ਸਾਡਾ ਘਰ ਦੇ ਵਿੱਚ ਸੀਗਾ, ਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ, ਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ, ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ ਰੋੜੇ ਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ, ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਬੜੀਆਂ ਡਿੰਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ, ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਉਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ, ਤੇ ਸੈਂਟਰ ਦੇ ਵਿੱਚ ਵੀ ਜਿਹੜੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ
ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ, ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸਿੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ, ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ, ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ, ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ, ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ, ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦਣ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ, ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ, ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ, ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ, ਜਦੋਂ 1947 ਵਾਪਰਦਾ ਤਾਂ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਆ, ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ ਇਹ। ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਕਿਵੇਂ ਬੋਲਿਆ, ਕਿ ਜਿਹੜੀ ਵੋਟ ਆ ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ, ਤਾਂ ਤੁਸੀਂ ਦੇਖ ਸਕਦੇ ਹੋ। ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ, ਤਾਂ FHC 13-33-939, ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ, ਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797, ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਤੇ
ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ, ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ, ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉਧਰ ਦੇਖ ਕੇ ਆਏ ਆ ਹਾਂ ਪਾਕਿਸਤਾਨ 'ਚ। ਹਾਂ, ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ, ਕਹਿੰਦੇ ਸਾਡੀ ਜਗ੍ਹਾ ਆਹ ਲੈਣੀ ਆ। ਹਾਂ, ਅਸੀਂ ਕਿਹਾ ਸਾਡੀ ਆ। ਹਾਂ, ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆਹ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ, ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ? ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ, ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹੀ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ, ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰ ਦੇ ਪਤਾ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ। ਹਾਂ, ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈ? ਨਹੀਂ, ਮੈਂ ਨਾਲ ਤੇ ਅਸਕੇ ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਉਜਾੜਾ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਥਾਂ ਦਾ ਕੇ ਜੀ ਵੋਟਾਂ ਪਾਓ। ਅੱਛਾ, ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ ਮੇਰਾ ਲੜਕਾ ਇਹ ਵੱਡਾ। ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ, ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ, 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ। ਵਾਕਈ ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਤਾਂ ਸਰ ਕੁਝ ਕਹਿ ਨਹੀਂ ਦੇਣ ਡਈ। ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਦੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ
ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ, ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ ਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਜਾਂਦਾ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ। ਠੀਕ ਹੈ ਜੀ, 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉਹਦੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਆ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜੇ ਕੀਤੇ ਸੀ ਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਢੇਰੀ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ। ਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਤੇ ਆਪਾਂ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਪਤਾ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ, ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਹੈ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ। ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ। ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ ਤੇ ਕਿੰਨਾ ਗਹਿਰਾ ਅਸਰ ਹੋਇਆ ਹੈ। ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ, ਅਸੀਂ ਉਹਨੂੰ ਹੀ ਕਹਿੰਦੇ ਹਾਂ। ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤੇ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤੇ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ। ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ, ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ। ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ। ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਢਾਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ੍ਹ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ?
ਸਾਡੇ ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਉਹ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ। ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨੇ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ, ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ। ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਤੇ ਇੱਕ ਪਾਸੇ ਕਹਿਰ ਦੀ ਠੰਡ ਸੀ ਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ ਉਹ ਵੀ ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ, ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ, ਕਹਿੰਦੇ ਜਦੋਂ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀ ਆਈ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੀ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ। ਹਾਂਜੀ ਸਰ, ਬਿਲਕੁਲ ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਕੀ, ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ, ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਆ ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ ਪਾਲ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰਦੀ ਦੇ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਉਹ ਤਾਰਾਂ ਦੀ ਵੀ ਅੱਗ ਲੱਗੀ। ਤਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ, ਕਿਤੇ ਅੱਗ ਵੀ ਲੱਗ ਸਕਦੀ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ ਉਹਦੇ 'ਤੇ, ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ ਇਹਨਾਂ। ਕਿੰਨੀ ਉਮਰ ਹੈ ਤੇਰੀ? ਕਿਹੜੀ ਕਲਾਸ 'ਚ ਪੜ੍ਹਦਾ? KG2। ਹਾਂ। ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ। ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ ਟਿਊਸ਼ਨ ਤੇ। ਟਿਊਸ਼ਨ ਤੇ ਸੀ? ਹਾਂ। ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਹਲ ਤੋਲਦੇ ਆ ਵਾ। ਹੈ? ਹਲ ਤੋਲਦੇ ਆ ਵਾ। ਅੱਛਾ, ਘਰ ਤੋੜਤਾ? ਹਾਂ। ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ। ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ? ਸਾਡੀ 70 ਸਾਲ ਦੀ ਆ। 70 ਸਾਲ ਦੀ? ਆ ਕਾਫੀ ਕਹਿਰ ਹੋਇਆ ਗਾ ਇੱਥੇ। ਘਰਾਂ ਘੁਰਾਂ ਦਾ ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ। ਹਾਂਜੀ, ਨੁਕਸਾਨ ਹੋਇਆ ਕਾਫੀ। ਹਾਂਜੀ ਆਹ ਸਾਹਮਣੇ ਲੈਂਟਰ ਆ, ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ। ਅੱਛਾ, ਇੱਥੇ ਆਣ ਕੇ ਬਹਿ ਗਏ। ਉੱਜੜ ਕੇ ਆਏ ਤੇ ਫੇਰ ਉਜਾੜ ਤੇ? ਫੇਰ ਉਜਾੜ ਦਿੱਤੇ ਆ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਹੈਗਾ। ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ? ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ। ਤੁਹਾਨੂੰ ਪਤਾ ਹੀ ਹੈ ਮਿਹਨਤ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ। ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ। ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ ਤੇ ਬਿਠਾਤਾ ਸਰਕਾਰ ਨੇ ਕਿ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਆ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ।
ਬਹੁਤ ਜ਼ਿਆਦਾ ਹੀ ਹਾਲਾਤ ਮਾੜੇ ਹੋਏ ਪਏ ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈ ਆਪਣਾ। ਹਾਂਜੀ, ਇਹ ਵੀ ਗੱਲ ਹੋਈ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ, ਤੇ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ, ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ, ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰਿਆਨਾ ਲੈ ਕੇ ਆਏ ਤੇ ਘਰ ਢਾਰੀ ਕਰਤੇ ਆ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ 1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ, ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ, ਤੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸਿੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ।
ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਬਾਨੀ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ, ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ? ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ, ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ, ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ, 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ, ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜੇ ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਤੇ ਹੁਣ ਸੜਕਾਂ ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਆ। 4 ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰ ਦਾ ਟਾਈਮ ਸੀਗਾ ਤੇ ਬੱਚੇ ਇਹਨਾਂ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ
ਉਹ ਜਿਸ ਦਿਨ ਦੇ ਘਰ ਟੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਤੇ ਸਾਡਾ ਜਿਹੜਾ ਕਾਰੋਬਾਰ ਸੀਗਾ, ਸਾਡਾ ਘਰ ਦੇ ਵਿੱਚ ਸੀਗਾ, ਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ, ਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ, ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ ਰੋੜੇ ਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ, ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ? ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ। ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ, ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੀ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ,
ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ, ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਨੇ, ਪਰ ਆਹ ਦੇਖੋ, ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ, ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ, ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ, ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉਜੜ ਕੇ ਗਏ ਸੀ, ਜਦੋਂ 1947 ਵਾਪਰਦਾ ਤਾਂ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ ਇਹ। ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਬੋਲਿਆ, ਕੀ ਜਿਹੜੀ ਵੋਟ ਆ, ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ। ਤਾਂ FHC 13-33-939, ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ, ਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797। ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ। ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ, ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ, ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉੱਧਰ ਦੇਖ ਕੇ ਆਏ ਆ। ਹਾਂ, ਪਾਕਿਸਤਾਨ 'ਚ। ਹਾਂ, ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ, ਕਹਿੰਦੇ ਸਾਡੀ ਜਗ੍ਹਾ ਹੱਲਣੀ ਆ। ਹਾਂ, ਅਸੀਂ ਕਿਹਾ ਸਾਡੀ ਆ। ਹਾਂ,
ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲੋ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ, ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ, ਤੁਹਾਡੇ ਹੱਥ 'ਚ ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ ਉਹਨਾਂ ਨੂੰ? ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹੀ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆ ਦੇਖੋ ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰ ਪਤਾ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ, ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈ? ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਤਾਂ ਕੇ ਜੀ ਵੋਟਾਂ ਪਾਓ। ਅੱਛਾ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ ਮੇਰਾ ਲੜਕਾ ਇਹ ਵੱਡਾ। ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ ਇਹ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ। 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਹਾਂਜੀ, ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਸਰ ਕੁਝ ਕਹਿ ਨਹੀਂ ਦੇਣ ਡਈ। ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਜੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ ਅਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਜਾਂਦਾ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ।
ਠੀਕ ਹੈ ਜੀ। 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ। ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ। ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਆ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਅਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜੇ ਕੀਤੇ ਸੀ, ਅਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਢੇਰੀ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ। ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਆ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਪਤਾ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਹੈ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ। ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ। ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ ਤੇ ਕਿੰਨਾ ਗਹਿਰਾ ਅਸਰ ਹੋਇਆ ਹੈ। ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ, ਅਸੀਂ ਉਹਨੂੰ ਹੀ ਕਹਿੰਦੇ ਹਾਂ। ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤੇ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤੇ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ। ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ, ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ। ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ। ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਢਾਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ੍ਹ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ? ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ। ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨਾ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ। ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ? ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਅਤੇ ਇੱਕ ਪਾਸੇ ਕਹਿਰ ਦੀ ਠੰਡ ਸੀ, ਅਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਅਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ, ਉਹ ਵੀ
ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ ਕਹਿੰਦੇ ਜਦੋਂ ਇਹ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀਆਂ ਜੀ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੀ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਹੀ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ। ਹਾਂਜੀ ਸਰ ਬਿਲਕੁਲ ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਗੀ ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ। ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਆ ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ ਪਾਲ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰਦੀ ਦੇ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਉਹ ਤਾਰਾਂ ਦੀ ਅੱਗ ਲੱਗੀ। ਤਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ, ਕਿਤੇ ਅੱਗ ਵੀ ਲੱਗ ਸਕਦੀ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ ਉਹਦੇ 'ਤੇ, ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ ਇਹਨਾਂ। ਕਿੰਨੀ ਉਮਰ ਹੈ ਤੇਰੀ? ਕਿਹੜੀ ਕਲਾਸ 'ਚ ਪੜ੍ਹਦਾ? KG2। ਹਾਂ। ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ। ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ ਟਿਊਸ਼ਨ ਤੇ ਸੀ। ਹਾਂ। ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਖਲ ਤੋਲਦੇ ਆਵਾ। ਹੈ ਖਲ ਤੋਲਦੇ ਆਵਾ। ਅੱਛਾ, ਘਰ ਤੋੜਤਾ? ਹਾਂ। ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ। ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ? ਸਾਡੀ 70 ਸਾਲ ਦੀ ਆ। 70 ਸਾਲ ਦੀ? ਆ ਕਾਫੀ ਕਹਿਰ ਹੋਇਆ ਗਾ ਇੱਥੇ। ਘਰਾਂ ਘੁਰਾਂ ਦਾ ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ। ਹਾਂਜੀ ਨੁਕਸਾਨ ਹੋਇਆ ਕਾਫੀ। ਹਾਂਜੀ ਆਹ ਸਾਹਮਣੇ ਲੈਂਟਰ ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ। ਅੱਛਾ। ਇੱਥੇ ਆਣ ਕੇ ਬਹਿ ਗਏ। ਉੱਜੜ ਕੇ ਆਏ ਤੇ ਫੇਰ ਉਜਾੜ ਤੇ? ਫੇਰ ਉਜਾੜ ਦਿੱਤੇ ਆ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਹੈਗਾ। ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ? ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ। ਤੁਹਾਨੂੰ ਪਤਾ ਹੀ ਹੈ ਮੇਨ ਤਾਂ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ। ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ। ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ 'ਤੇ ਬਿਠਾਤਾ ਸਰਕਾਰ ਨੇ ਕਿ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ 'ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਾਂ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ। ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਪਏ। ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈਏ ਆਪਣਾ। ਹਾਂਜੀ ਇਹ ਵੀ ਗੱਲ ਹੋਈ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ। ਤੇ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ। ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ। ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰੈਨਾ ਲੈ ਕੇ ਆਏ ਤੇ ਘਰ ਢੇਰੀ ਕਰਤੇ ਆ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ
1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ, ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ? ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਆ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦੰਦੇ ਸ਼ਬਦ ਕਰਦੇ, ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਆ ਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ, ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ 'ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ। ਜਲੰਧਰ ਦਾ ਏਰੀਆ ਗਾ ਇਹ,
ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ, ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ। ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ। ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ, 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ, ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਤੇ ਹੁਣ ਸੜਕਾਂ 'ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਆ। 4 ਮਹੀਨੇ 'ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ ਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰ ਦਾ ਟਾਈਮ ਸੀਗਾ ਤੇ ਬੱਚੇ ਇਹਨਾਂ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਤੇ ਸਾਡਾ ਜਿਹੜਾ ਕਾਰੋਬਾਰ ਸੀਗਾ ਸਾਡਾ ਘਰ ਦੇ ਵਿੱਚ ਸੀਗਾ ਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ ਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ, ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ ਰੋੜੇ ਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ? ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੀ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ। ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ
ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ, ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ, ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ, ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ, ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ ਜਦੋਂ 1947 ਵਾਪਰਦਾ, ਤਾਂ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ ਇਹ। ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਬੋਲਿਆ, ਕੀ ਜਿਹੜੀ ਵੋਟ ਆ, ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ। ਤਾਂ FHC 13-33-939, ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ, ਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797, ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ, ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ, ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ, ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉੱਧਰ ਦੇਖ ਕੇ ਆਏ ਆ। ਹਾਂ, ਪਾਕਿਸਤਾਨ 'ਚ। ਹਾਂ। ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ, ਕਹਿੰਦੇ ਸਾਡੀ ਜਗ੍ਹਾ ਹੱਲਣੀ ਆ। ਹਾਂ, ਅਸੀਂ ਕਿਹਾ ਸਾਡੀ ਆ। ਹਾਂ। ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆਹ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ। ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ? ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ, ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹੀ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ, ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰਲੇ ਪਾਸੇ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ।
ਪਾ ਕੇ ਆਏ ਹਾਂ ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ, ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ, ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈ? ਨਹੀਂ ਮਿਲਣਾ ਤੇ ਅਸੀਂ ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਤਾਂ ਦਾਂਗੇ ਜੀ ਵੋਟਾਂ ਪਾਓ। ਅੱਛਾ, ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ ਮੇਰਾ ਲੜਕਾ ਇਹ ਵੱਡਾ, ਅੱਛਾ ਜੀ, ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ, 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ, ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਸੀ, ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਹਾਂਜੀ, ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਸਰ ਕੁਝ ਕਹਿ ਨਹੀਂ ਦੇਣ ਡਈ, ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਜੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਤੇ ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ ਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਅੰਦਰ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨਾ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ। ਠੀਕ ਹੈ ਜੀ, 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਆ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜੇ ਕੀਤੇ ਸੀ, ਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਢੇਰੀ ਕਰਨ ਦੇ ਵਿੱਚ।
ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ। ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਆਪਾਂ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਪਤਾ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਆ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ। ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ। ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ ਤੇ ਕਿੰਨਾ ਗਹਿਰਾ ਅਸਰ ਹੋਇਆ ਹੈ। ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ, ਅਸੀਂ ਉਹਨੂੰ ਹੀ ਕਹਿੰਦੇ ਹਾਂ। ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤੇ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤੇ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ, ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ। ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ, ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ। ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ। ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਹਟਾਉਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ? ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ। ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨਾ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ, ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ? ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਤੇ ਇੱਕ ਪਾਸੇ ਕਹਿਰ ਦੀ ਠੰਡ ਸੀ, ਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ, ਉਹ ਵੀ ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ, ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ, ਕਹਿੰਦੇ ਜਦੋਂ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀ ਆਈ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੀ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ? ਹਾਂਜੀ ਸਰ, ਬਿਲਕੁਲ ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਕੀ, ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ, ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ, ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰਦੀ ਦੇ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ।
ਉਹ ਤਾਰਾਂ ਦੀ ਵੀ ਅੱਗ ਲੱਗੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ ਹੈ, ਕਿਤੇ ਅੱਗ ਵੀ ਲੱਗ ਸਕਦੀ ਹੈ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ ਉਹਦੇ ਤੇ, ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ ਇਹਨਾਂ। ਕਿੰਨੀ ਉਮਰ ਹੈ ਤੇਰੀ, ਕਿਹੜੀ ਕਲਾਸ 'ਚ ਪੜ੍ਹਦਾ? KG2। KG2। ਹਾਂ। ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ। ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ ਟਿਊਸ਼ਨ ਤੇ। ਟਿਊਸ਼ਨ ਤੇ ਸੀ? ਹਾਂ। ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਹਲ ਤੋਲਦੇ ਆ ਵਾ। ਹੈ? ਹਲ ਤੋਲਦੇ ਆ ਵਾ। ਅੱਛਾ, ਘਰ ਤੋੜਤਾ? ਹਾਂ। ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ। ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ? ਸਾਡੀ 70 ਸਾਲ ਦੀ ਹੈ। 70 ਸਾਲ ਦੀ? ਆ ਕਾਫੀ ਕਹਿਰ ਹੋਇਆ ਹੈਗਾ ਇੱਥੇ, ਘਰਾਂ ਘੁਰਾਂ ਦਾ ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ। ਹਾਂਜੀ ਨੁਕਸਾਨ ਹੋਇਆ ਕਾਫੀ। ਹਾਂਜੀ, ਆਹ ਸਾਹਮਣੇ ਲੈਂਟਰ ਆ, ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ। ਅੱਛਾ। ਇੱਥੇ ਆਣ ਕੇ ਬਹਿ ਗਏ। ਉੱਜੜ ਕੇ ਆਏ ਤੇ ਫੇਰ ਉਜਾੜ ਤੇ? ਫੇਰ ਉਜਾੜ ਦਿੱਤੇ ਆ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਹੈਗਾ। ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ? ਹਾਂਜੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ। ਤੁਹਾਨੂੰ ਪਤਾ ਹੀ ਹੈ, ਮੇਨ ਤਾਂ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ। ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ। ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ 'ਤੇ ਬਿਠਾਤਾ ਸਰਕਾਰ ਨੇ ਕਿ ਜਾਂ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ 'ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਾਂ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ। ਬਹੁਤ ਜ਼ਿਆਦਾ ਹੀ ਹਾਲਾਤ ਮਾੜੇ ਹੋਏ ਪਏ। ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈਏ ਆਪਣਾ। ਹਾਂਜੀ, ਇਹ ਵੀ ਗੱਲ ਹੋਈ ਸੀ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ। ਤੇ ਕਹਿੰਦੇ ਨਹੀਂ, ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ। ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ। ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰੇਨਾ ਲੈ ਕੇ ਆਏ ਤੇ ਘਰ ਢਾਰੀ ਕਰਤੇ ਆ। ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ 1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ। ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ
ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ। ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ, ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ।
ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ। ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ। ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ। ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਅਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਅਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ। ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜੇ ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ। ਅਤੇ ਹੁਣ ਸੜਕਾਂ 'ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਹਾਂ। 4 ਮਹੀਨੇ 'ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ। ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਅਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਅਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਅਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰਾਂ ਦਾ ਟਾਈਮ ਸੀਗਾ ਅਤੇ ਬੱਚੇ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤਾਂ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਅਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਅਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਅਤੇ ਸਾਡਾ ਜਿਹੜਾ ਕਾਰੋਬਾਰ ਸੀਗਾ ਸਾਡਾ ਘਰ ਦੇ ਵਿੱਚ ਸੀਗਾ, ਅਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਅਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ, ਅਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ। ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ ਰੋੜੇ ਅਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਅਤੇ ਉਸੇ ਦਿਨਾਂ ਦੇ ਵਿੱਚ ਇਹ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ
ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਉਹਨੂੰ ਪੂਰ ਕੇ ਛੋਟੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ, ਭਾਰਤ ਵਿੱਚ ਕਿਤੇ ਵੀ ਵਸਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ, ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ, ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੇ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ, ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ, ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦੰਦੇ ਸ਼ਿਫਟ ਕਰਦੇ, ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਆ ਨਾ, ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ, ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ, ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ
ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ। ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ, ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ ਜਦੋਂ 1947 ਵਾਪਰਦਾ, ਤਾਂ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ ਇਹ। ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਕਿਵੇਂ ਬੋਲਿਆ, ਕਿ ਜਿਹੜੀ ਵੋਟ ਆ ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਚੀ ਦੇ ਵਿੱਚ ਜਿਹੜਾ ਕਿ 37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ, ਪੁਰਸ਼ ਆ। ਤਾਂ FHC 13-33-939। ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ। ਅਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797। ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਅਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ। ਇਹ ਕਾਗਜ਼ ਸੁੱਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ, ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ। ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ? ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉੱਧਰ ਦੇਖ ਕੇ ਆਏ ਆ। ਹਾਂ, ਪਾਕਿਸਤਾਨ 'ਚ। ਹਾਂ। ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ। ਕਹਿੰਦੇ ਸਾਡੀ ਜਗ੍ਹਾ ਹੱਲਣੀ ਆ। ਹਾਂ। ਅਸੀਂ ਕਿਹਾ ਸਾਡੀ ਆ। ਹਾਂ। ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ, ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ ਉਹਨਾਂ ਨੂੰ? ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ, ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ, ਵੋਟ ਨਹੀਂ ਪਾਉਣ ਗਏ ਅਸੀਂ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰਲੇ ਪਾਸੇ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ। ਹਾਂ। ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈਏ? ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਉਜਾੜਾ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਤਾਂ ਦਾ ਕੇ ਜੀ ਵੋਟਾਂ ਪਾਓ। ਅੱਛਾ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ ਮੇਰਾ ਲੜਕਾ ਇਹ ਵੱਡਾ। ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ, ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ। 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ, ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ।
ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਸੀ, ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਡ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਹਾਂਜੀ, ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਆ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਸਰ ਕੁਝ ਕਹਿ ਨਹੀਂ ਦੇਣ ਡਈ, ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਜੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ, ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ, ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ, ਅਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਅੰਦਰ ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਵੀ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ। ਠੀਕ ਹੈ ਜੀ, 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਹੈ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਅਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜੇ ਕੀਤੇ ਸੀ, ਅਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਢੇਰੀ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ, ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਆ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਬਾਅਦ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਆ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ। ਦੇਖੋ ਪੜ੍ਹਾਈ ਦੇ ਬੱਚੇ ਘਰ ਬਹਿ ਕੇ ਪੜ੍ਹਦੇ ਪਏ ਨੇ। ਜੋ ਉਹਨਾਂ ਦਾ ਮਤਲਬ ਮਾਈਂਡ ਇਸ ਟਾਈਮ ਹੋਇਆ ਨਾ, ਪਹਿਲਾਂ ਜਿਹੜੇ ਮਤਲਬ ਮੇਰੇ ਬੱਚੇ ਖੁਦ 95 ਤੇ ਆਉਂਦੇ ਸੀ ਪਰਸੈਂਟੇਜ, ਜਿੱਦਾਂ +2 ਦੇ ਵਿੱਚ 10th ਦੇ ਵਿੱਚ। ਹੁਣ ਉਹੀ ਬੱਚੇ ਜਿਹੜੇ ਪੇਪਰ ਹੈ ਨਾ 85 80 ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਦਿਮਾਗ 'ਤੇ ਕਿੰਨਾ ਗਹਿਰਾ ਅਸਰ ਹੋਇਆ ਹੈ। ਔਰ ਇਹਦਾ ਜ਼ਿੰਮੇਦਾਰ ਸਿਰਫ ਸਰਕਾਰ ਹੈ, ਅਸੀਂ ਉਹਨੂੰ ਹੀ ਕਹਿੰਦੇ ਹਾਂ। ਕਿਉਂਕਿ ਕਿਸੇ ਬੱਚੇ ਦਾ ਘਰ ਦੇ ਅੱਖਾਂ ਸਾਹਮਣੇ ਘਰ ਟੁੱਟਣਾ, ਸਾਡੇ ਦਿਲ ਤਾਂ ਜੋ ਬੀਤੀ, ਲੇਕਿਨ ਬੱਚਿਆਂ ਦੇ ਦਿਲ ਤਾਂ ਜੋ ਇਸ ਟਾਈਮ ਹੋ ਰਿਹਾ ਨਾ, ਚੱਲ ਰਿਹਾ ਨਾ ਦਿਮਾਗ ਦੇ ਵਿੱਚ,
ਤਾਂ ਅਸੀਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੇ ਵੀ ਉਹਨਾਂ ਨੇ ਉਹ ਕਿੰਨੇ ਜ਼ਿਆਦਾ ਦੁਖੀ ਨੇ ਇਸ ਟਾਈਮ। ਦੇਖੋ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਸਕੂਲੋਂ ਆ ਕੇ ਜਿੱਦਾਂ ਆ ਕੇ ਰੈਸਟ ਕਰਦੇ ਸੀਗੇ, ਹੋਮਵਰਕ ਕਰਦੇ ਸੀਗੇ, ਅੱਜ ਉਹ ਬੱਚੇ ਕਿੱਥੇ ਬਹਿਣਗੇ, ਕਿੱਥੇ ਜਾਣਗੇ? ਸਰਕਾਰ ਨੇ ਕੁਝ ਸੋਚਿਆ ਵੀ ਇਹ ਬੱਚੇ ਕਿੱਥੇ ਜਾਣਗੇ? ਕੋਈ ਸਾਲ ਦਾ, ਕੋਈ 2 ਸਾਲ ਦਾ, ਇੱਕ ਬੱਚਾ 2.5 ਮਹੀਨੇ ਦਾ ਸੀਗਾ। ਦੇਖੋ ਉਹਦਾ ਕੀ ਸੋਚਿਆ ਸਰਕਾਰ ਨੇ। ਅੱਜ 5 ਮਹੀਨੇ ਤੋਂ 2 ਦਿਨ ਉੱਤੇ ਹੋ ਗਏ ਕਿ ਸਰਕਾਰ ਨੂੰ ਹਜੇ ਤੱਕ ਸਾਰ ਨਹੀਂ ਲਈ ਸਾਡੀ ਆ ਕੇ ਵੀ ਉਹ ਕਿੱਦਾਂ ਰਹਿੰਦੇ ਪਏ ਨੇ, ਜਾਂ ਉਹਨਾਂ ਦਾ ਖਾਣ ਦਾ ਕੀ ਪ੍ਰਬੰਧ ਹੈ, ਉਹਨਾਂ ਦੇ ਦਵਾਈਆਂ ਦਾ ਕੀ ਸਹੂਲਤ ਹੈ, ਕੁਝ ਵੀ ਨਹੀਂ। ਭਗਵੰਤ ਮਾਨ ਕੇਜਰੀਵਾਲ ਇੱਥੇ ਆਏ ਨੇ, ਦਿੱਲੀ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ, ਪੰਜਾਬ ਦਾ ਮੁੱਖ ਮੰਤਰੀ ਵੀ ਚੱਲ ਕੇ ਆਇਆ। ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡੇ ਕੋਲ ਵੀ ਲੀਡਰ ਆਉਂਦੇ ਹੋਣੇ ਆ, ਵਰਕਰ ਆਉਂਦੇ ਹੋਣੇ ਆ, ਗੱਲਬਾਤ ਹੁੰਦੀ ਸੀ ਕੁਛ ਇੱਦਾਂ ਦੀ ਇਹਨਾਂ ਨਾਲ, ਜਾਂ ਭਗਵੰਤ ਮਾਨ ਦੇ ਨਾਲ ਹੀ ਕੋਈ ਗੱਲਬਾਤ ਹੋਈ ਹੋਵੇ? ਭਗਵੰਤ ਮਾਨ ਤੇ ਇੱਥੇ ਕਹਿੰਦੇ 10-12 ਵਾਰ ਆ ਚੁੱਕਿਆ ਹੋਣਾ। ਜਿਹੜਾ ਸਾਈਨ ਕੀਤੇ ਉਹਨੇ ਲਤੀਫਪੁਰ ਢਾਣ ਦੇ, ਉਹ ਇੱਥੇ ਆ ਕੇ ਦੇਖ ਨਹੀਂ ਸਕਦਾ ਵੀ ਮੈਂ ਕੀ ਕੀਤਾ ਲਤੀਫਪੁਰ ਦਾ? ਕਿਆ ਉਹਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆ ਕੇ ਦੇਖਣ ਦਾ? ਜਿਹੜਾ ਉਜਾੜਾ ਉਹਨੇ ਕੀਤਾ ਆ, ਕਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਜਾੜਾ ਭੁੱਲ ਸਕਦੇ ਹਾਂ? ਬਿਲਕੁਲ ਨਹੀਂ। ਜੇ ਕੱਲ ਨੂੰ ਐਲਾਨ ਵੀ ਕਰਦਾ ਸਾਡੇ ਘਰ ਬਣਾਉਣ ਦਾ, ਫਿਰ ਵੀ ਸਾਡੇ ਦਿਲ ਵਿੱਚ ਉਹੀ ਗੱਲ ਰਹਿਣੀ ਹੈ ਵੀ ਸਾਡੇ ਨਾਲ ਕੀ ਸਲੂਕ ਕੀਤਾ ਸੀਗਾ। ਉਸ ਦਿਨ 8 ਤਰੀਕ 9 ਤਰੀਕ ਅਸੀਂ ਇੱਥੇ ਰਾਤ ਕੱਟੀ ਹੈ ਇਸ ਕੂੜੇ ਦੇ ਵਿੱਚ। ਸਾਡੇ ਬੱਚੇ ਕੋਈ 2 ਮਹੀਨੇ ਦਾ, ਕੋਈ ਸਾਲ ਦਾ, ਕੋਈ 5 ਸਾਲ ਦਾ, ਇੱਥੇ 2 ਰਾਤਾਂ ਕੱਟੀਆਂ ਸੀ। ਕਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਦਾਂ ਰਹਿੰਦੇ ਪਏ ਨੇ? ਸਾਨੂੰ ਜਿਹੜਾ ਦਰਦ ਦਿੱਤਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਲੇਕਿਨ ਸਾਡੇ ਦਿਲ ਦੇ ਵਿੱਚ ਇੰਨਾ ਜ਼ਿਆਦਾ ਗਮ ਹੈ ਨਾ। ਉਸ 9 ਤਰੀਕ ਨੂੰ ਰਾਤ ਨੂੰ ਸਾਡੇ ਬੱਚੇ ਨਹੀਂ ਭੁੱਲਦੇ, ਅਸੀਂ ਨਹੀਂ ਭੁੱਲਦੇ। ਅਸੀਂ ਕਹਿੰਦੇ ਵੀ ਇੱਕ ਵਾਰੀ ਭਗਵੰਤ ਮਾਨ ਸਾਡੇ ਵਿੱਚ ਆਏ, ਅਸੀਂ ਇੱਕੋ ਸਵਾਲ ਕਰਨਾ ਵੀ ਸਾਡਾ ਕੀ ਕਸੂਰ ਸੀਗਾ। ਬਿਲਕੁਲ, ਤਾਂ ਇਹ ਸਵਾਲ ਆ ਕਿ ਸਾਡਾ ਕਸੂਰ ਕੀ ਸੀ? ਆਖਰ ਪੁੱਛਣਾ ਵੀ ਬਣਦਾ ਇਹਨਾਂ ਸਰਕਾਰਾਂ ਨੂੰ। ਜਿੱਥੇ ਇਹ ਲੋਕ 2 ਦਿਨ ਰਹੇ, ਉਹ ਕੂੜੇ ਦਾ ਢੇਰ ਇੱਧਰ ਹਜੇ ਵੀ ਮੌਜੂਦ ਆ। ਇਸ ਕੂੜੇ ਦੇ ਢੇਰ ਦੇ ਉੱਪਰ 2 ਰਾਤਾਂ ਤੇ 2 ਦਿਨ ਸੀ ਜਿਹੜੇ ਉਦੋਂ ਗੁਜ਼ਾਰੇ ਗਏ ਨੇ। ਠੰਡ ਦਾ ਮੌਸਮ ਸੀ ਤੇ ਇੱਕ ਪਾਸੇ ਕਹਿਰ ਦੀ ਠੰਡ ਸੀ ਤੇ ਦੂਸਰੇ ਪਾਸੇ ਜਿਹੜੇ ਬੱਚੇ ਸੀਗੇ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਜਗ੍ਹਾ ਦੇ ਉੱਪਰ ਬੈਠੇ ਸੀ। ਤੇ ਜੇਕਰ ਗੱਲ ਕਰੀ ਜਾਵੇ ਤਾਂ ਇੱਕ 2.5 ਮਹੀਨੇ ਦਾ ਜਿਹੜਾ ਕਿ ਜਵਾਕ ਸੀਗਾ, ਉਹ ਵੀ ਕਹਿੰਦੇ ਵਿੱਚੋਂ ਇਹਨਾਂ ਦੇ ਵਿੱਚ ਸੀਗਾ ਘਰਾਂ 'ਚ। ਬਾਈ ਕਹਿੰਦੇ ਪਸ਼ੂਆਂ ਦਾ, ਡੰਗਰ ਬੱਛੇ ਦਾ ਕਾਫੀ ਨੁਕਸਾਨ ਹੋਇਆ ਕਹਿੰਦੇ ਜਦੋਂ ਇਹ ਘਰ ਢਾਏ ਗਏ ਨੇ। ਹਾਂਜੀ ਬਹੁਤ ਜ਼ਿਆਦਾ ਜੀ, ਗਾਈਆਂ ਦਾ ਲੱਕ ਵੀ ਤੋੜਤਾ ਜੀ ਇਹਨਾਂ ਨੇ, ਮਸ਼ੀਨਾਂ ਚੜਾਤੀ ਆਈ ਉੱਤੇ। ਮੇਰੇ ਬਜ਼ੁਰਗ ਦੇ ਇਹਨਾਂ ਨੇ ਸੱਟ ਲਾਤੀ, ਉਹ ਘਰ ਆ ਸਾਹਮਣੇ ਇਹਨਾਂ ਨੇ ਜਿਹੜੇ ਤੰਬੂ ਲਾਏ ਆ ਉਸੇ ਜਗ੍ਹਾ 'ਤੇ ਹੀ ਲਾਏ ਆ ਵੀ ਆਹ ਸਾਹਮਣੇ ਘਰਾਂ ਦੇ ਲਾਤੇ ਆ? ਹਾਂਜੀ ਸਰ, ਬਿਲਕੁਲ ਸਰ, ਬਿਲਕੁਲ। ਤਾਂ ਇਹ ਜਿਹੜੀ ਤੰਬੂਆਂ ਦੀ ਸੇਵਾ ਕੀ, ਇਹ ਵੀ ਦੇਖੋ ਤੁਸੀਂ ਖਾਲਸਾ ਏਡ ਦੇ ਵੱਲੋਂ ਕੀਤੀ ਗਈ ਆ। ਖਾਲਸਾ ਏਡ ਦੇ ਵੱਲੋਂ ਇੱਥੇ ਜਿਹੜੇ ਤੰਬੂ ਨੇ ਉਹ ਲਗਾਏ ਗਏ ਨੇ। ਜਥੇਬੰਦੀਆਂ ਕਾਫੀ ਆਉਂਦੀਆਂ ਹੋਣੀਆਂ ਨੇ ਇੱਥੇ ਤੁਹਾਡੇ ਕੋਲ? ਬਹੁਤ ਆਉਂਦੀ ਹੈ ਜੀ। ਇਹ ਫੋਟੋ ਪਿੱਛੇ ਲਾਈ ਆ ਜਸਟਿਸ ਫॉर ਸਿੱਧੂ ਮੂਸੇਵਾਲਾ, ਇਸ ਲਈ ਵੀ ਇਨਸਾਫ ਮੰਗ ਰਹੇ ਹੋ ਸਿੱਧੂ ਮੂਸੇਵਾਲੇ ਦਾ ਵੀ? ਹਾਂਜੀ ਭਾਜੀ, ਇਹਦਾ ਵੀ ਇਨਸਾਫ ਚਾਹੀਦਾ। ਜਿਹੜੀ ਨਵੀਂ ਸਰਕਾਰ ਆਈ ਹੈ ਬਹੁਤ ਮਾੜੀ ਸਰਕਾਰ ਆ, ਕਿਸੇ ਦੇ ਬੱਚੇ ਮਾਰਦੀ ਪਈ ਹੈ। ਇਹ ਸਰਕਾਰ ਇੱਦਾਂ ਦੀ ਹੈ ਜੀ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਕਿ ਬਿਆਨ ਹੁੰਦੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਪਾਲਤੂ ਪਸ਼ੂ ਨੇ ਤੁਹਾਡੇ ਨੇ ਰੱਖੇ ਹੋਏ? ਆਪਣਾ ਇੱਥੇ ਕੋਈ ਘਰ ਨਹੀਂ, ਉੱਦਾਂ ਆਪਾਂ ਇਹਨਾਂ ਦੇ ਹਮ ਤੁਰਦੀ ਦੇ ਨਾਲ ਖੜੇ ਆ। ਜਦੋਂ ਸਾਨੂੰ ਅੱਧੀ ਰਾਤ ਨੂੰ ਕਿਤੇ ਬੁਲਾਉਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ। ਉਹ ਤਾਰਾਂ ਦੀ ਪਿਆ ਕਿ ਲੱਗਦਾ, ਤਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਕਦੋਂ ਵੀ ਕੋਈ ਨੁਕਸਾਨ ਹੋ ਸਕਦਾ। ਭਾਈ ਦੇਖੋ ਤਾਰਾਂ ਨੂੰ ਅੱਗ ਲੱਗੀ ਹੈ, ਕਿਤੇ ਅੱਗ ਵੀ ਲੱਗ ਸਕਦੀ, ਅੰਦਰ ਬੰਦੇ ਸੌਂਦੇ ਵੀ ਆ, ਕੋਈ ਬਾਈ ਚਾਂਸ ਨਾ ਪਤਾ ਲੱਗੇ ਤੇ ਫਿਰ ਨੁਕਸਾਨ ਹੋ ਸਕਦਾ ਹੈ। ਤਾਂ ਤੁਸੀਂ ਦੇਖੋ ਕਿ ਰੇਤਾ ਪਾ ਦਿਓ ਬਾਈ, ਉਹਦੇ ਤੇ ਪਾਣੀ ਨਾ ਪਾਇਓ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਲਤੂ ਪਸ਼ੂ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਤਸਵੀਰਾਂ ਤੋਂ ਅਸੀਂ ਅੱਜ ਤੁਹਾਨੂੰ ਵਾਕਫ ਕਰਾ ਰਹੇ ਹਾਂ ਕਿ ਅੱਜ ਇੱਥੇ ਜੋ ਵੀ ਨੁਕਸਾਨ ਹੋਇਆ। ਇਹਨਾਂ ਕਿੰਨੀ ਉਮਰ ਹੈ ਤੇਰੀ? ਕਿਹੜੀ ਕਲਾਸ 'ਚ ਪੜ੍ਹਦਾ? KG2। KG2? ਹਾਂ। ਘਰਾਂ ਦਾ ਹਾਲਾਤ ਦੇਖੇ ਹੋਣੇ ਆ, ਘਰ ਢਾਤੇ ਆ ਤੁਹਾਡੇ? ਹਾਂ ਹਾਂਜੀ। ਸਕੂਲ ਗਿਆ ਹੋਇਆ ਸੀ ਜਦੋਂ ਘਰਾਂ ਦੇ ਉੱਪਰ ਬੁਲਡੋਜ਼ਰ ਚੱਲੀ ਜਾਂਦਾ ਸੀ? ਕਿੱਥੇ ਸੀ? ਹਾਂ ਸਕੂਲ, ਟਿਊਸ਼ਨ ਤੇ। ਟਿਊਸ਼ਨ ਤੇ ਸੀ? ਹਾਂ। ਫਿਰ ਮੰਮਾ ਨੇ ਕੀ ਬੋਲਿਆ? ਫਿਰ ਬੋਲਿਆ ਕਿ ਇਹ ਸਰਕਾਰ ਨੂੰ ਤੂੰ ਪਤਾ ਹੀ ਨਹੀਂ ਆ, ਖਲ ਤੋਲਦੇ ਆ ਵਾ। ਹੈ? ਖਲ ਤੋਲਦੇ ਆ ਵਾ। ਅੱਛਾ, ਘਰ ਤੋੜਤਾ? ਹਾਂ। ਤਾਂ ਇਹ ਬੱਚੇ ਨੇ ਜਿਹੜੇ ਛੋਟੇ ਛੋਟੇ, ਕੀ ਖੇਡ ਰਿਹਾ ਹੁਣ ਤੂੰ? ਚਿੜੀ ਛਿੱਕਾ। ਚਿੜੀ ਛਿੱਕਾ? ਹਾਂ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ। ਕਿੰਨੀ ਕੁ ਉਮਰ ਆ ਬਜ਼ੁਰਗੋ?
ਸਾਡੀ 70 ਸਾਲ ਦੀ ਹੈ। 70 ਸਾਲ ਦੀ ਆ ਕਾਫੀ ਕਹਿਰ ਹੋਇਆਗਾ ਇੱਥੇ ਘਰਾਂ ਘੁਰਾਂ ਦਾ, ਕਹਿੰਦੇ ਕੁਛ ਵੀ ਨਹੀਂ ਛੱਡਿਆ ਹੈਗਾ, ਹਾਂਜੀ ਨੁਕਸਾਨ ਹੋਇਆ ਕਾਫੀ। ਹਾਂਜੀ ਆਹ ਸਾਹਮਣੇ ਲੈਂਟਰ ਆ, ਸਾਰੇ ਤੋੜ ਦਿੱਤੇ ਆ। ਮੇਰਾ ਇੱਥੋਂ ਦਾ ਜਨਮ ਆ। ਬਜ਼ੁਰਗ ਸਾਡਾ ਜਿਹੜਾ ਪਾਕਿਸਤਾਨ 'ਚ ਹੋਇਆ, ਅੱਛਾ, ਇੱਥੇ ਆਣ ਕੇ ਬਹਿ ਗਏ, ਉੱਜੜ ਕੇ ਆਏ ਤੇ ਫੇਰ ਉਜਾੜ ਤੇ ਫੇਰ ਜਾੜ ਦਿੱਤੇ ਆ। ਤਾਂ ਇਹ ਤਸਵੀਰ ਆ, ਅਸੀਂ ਤੁਹਾਡੇ ਨਾਲ ਜਿਹੜੀਆਂ ਬਿਆਨ ਕਰਦੇ ਹਾਂ ਤਸਵੀਰਾਂ। ਇਹ ਕਾਫੀ ਏਰੀਆ ਹੈਗਾ, ਕਿੰਨੇ ਕੁ ਘਰ ਸੀ, ਕਿੰਨਾ ਕੁ ਏਰੀਆ ਸੀ, ਇਹ ਤੁਸੀਂ ਦੇਖ ਸਕਦੇ ਹੋ। ਅਸੀਂ ਸਿਰੇ ਤੋਂ ਚੱਲੇ ਹਾਂ ਤੇ ਸਿਰੇ ਪਹੁੰਚ ਗਏ ਹਾਂ। ਇਹ ਚੁੱਲ੍ਹੇ ਬਲ ਰਹੇ ਨੇ ਸੜਕ ਦੇ ਉੱਪਰ। ਮਤਲਬ ਨੁਕਸਾਨ ਕਾਫੀ ਹੋਇਆ ਤੁਹਾਡਾ। ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ, ਤੁਹਾਨੂੰ ਪਤਾ ਹੀ ਹੈ ਮੇਨ ਤੇ ਇੱਕ ਘਰ ਹੀ ਹੁੰਦਾ, ਜੇ ਘਰ ਹੀ ਟੁੱਟ ਗਏ ਤਾਂ ਪਿੱਛੇ ਰਿਹਾ ਹੀ ਕੀ ਆ। ਸਾਡਾ ਸਮਾਨ ਵੀ ਕਾਫੀ ਟੁੱਟ ਭੱਜ ਹੋਈ ਆ ਤੇ ਕਿਉਂਕਿ ਉਹਨਾਂ ਨੇ ਜਦੋਂ ਆਏ ਤੋੜਨ ਤੇ ਉਹਨਾਂ ਟਾਈਮ ਵੀ ਨਹੀਂ ਦਿੱਤਾ, ਘੰਟੇ ਦਾ ਟਾਈਮ ਦਿੱਤਾ, ਘੰਟੇ 'ਚ ਬੰਦਾ ਕਿੰਨਾ ਕੁ ਸਮਾਨ ਕੱਢ ਸਕਦਾ ਵਾ। ਤੇ ਬਾਕੀ ਤੁਸੀਂ ਹਾਲਾਤ ਦੇਖਣ ਹੀ ਰਹੇ ਹੋ ਕਿੱਦਾਂ ਦੇ ਸਾਡੇ ਹਾਲਾਤ ਹੋਏ ਪਏ ਆ। ਰੋਡਾਂ 'ਤੇ ਬਿਠਾਤਾ ਸਰਕਾਰ ਨੇ ਕਿ ਅਸੀਂ ਬਾਹਰ ਨਹੀਂ ਘਰਾਂ 'ਚੋਂ ਨਿਕਲਦੇ, ਤਾਂ ਅੱਜ ਅਸੀਂ ਰੋਡ 'ਤੇ ਬੈਠੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਾਂ। ਨਾ ਕੋਈ ਇੱਥੇ ਸਹੂਲਤ ਹੈ, ਕੋਈ ਬਾਥਰੂਮ ਦੀ ਨਹੀਂ, ਕੋਈ ਪਾਣੀ ਦੀ ਨਹੀਂ ਹੈਗੀ। ਬਹੁਤ ਜ਼ਿਆਦਾ ਹੀ ਹਾਲਾਤ ਮਾੜੇ ਹੋਏ ਪਏ। ਸਮਾਂ ਮੰਗੀ ਜਾਂਦੇ ਸੀ ਲੋਕ, ਕਹਿੰਦੇ ਕਿ ਸਾਨੂੰ ਕੁਝ ਸਮਾਂ ਤਾਂ ਦੇ ਦਿਓ, ਅਸੀਂ ਸਮਾਨ ਚੱਕ ਲਈਏ ਆਪਣਾ। ਹਾਂਜੀ ਇਹ ਵੀ ਗੱਲ ਹੋਈ ਸੀ, ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਟਾਈਮ ਦਿਓ, ਅਸੀਂ ਸਮਾਨ ਚੱਕਣਾ, ਤੇ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ, ਬਸ ਘੰਟੇ ਦੇ ਵਿੱਚ ਜਿੰਨਾ ਤੁਸੀਂ ਆਪਣਾ ਸਮਾਨ ਕੱਢ ਸਕਦੇ ਹੋ ਕੱਢ ਲਓ। ਤੇ ਘੰਟੇ 'ਚ ਤੁਸੀਂ ਆਪ ਸਮਝਦਾਰ ਹੋ ਕਿੰਨਾ ਕੁ, ਕਈ ਸਮਾਨ ਹੁੰਦੇ ਨਿੱਕੇ ਮੋਟੇ, ਕਾਫੀ ਸਮਾਨ ਘਰਾਂ ਦੇ ਹੁੰਦੇ ਆ ਤੇ ਕਾਫੀ ਤੋੜ ਭੰਨ ਹੋਈ ਸਮਾਨ ਦੀ। ਲੈਂਟਰ ਵਾਲੇ ਘਰ ਸੀਗੇ, ਉਹਨਾਂ ਨੇ 1 ਮਿੰਟ ਕਹਿੰਦੇ ਨਾ ਘਰਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਵਾ, ਤੇ ਢਾਰੀ ਕਰਨ ਵਿੱਚ ਉਹਨਾਂ ਨੇ ਟਾਈਮ ਨਹੀਂ ਲਾਇਆ। ਉਹਨਾਂ ਨੇ ਬਸ ਆਏ ਆ, ਕਰੇਨਾ ਲੈ ਕੇ ਆਏ ਤੇ ਘਰ ਢਾਰੀ ਕਰਤੇ ਆ। ਬਿਲਕੁਲ, ਤਾਂ ਇਹ ਤਸਵੀਰ ਆ ਜਿਹੜੀ ਕਿ ਅਸੀਂ ਲਤੀਫਪੁਰੇ ਦੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਆ। ਜੇਕਰ ਅਸੀਂ ਗੱਲ ਕਰੀਏ ਲਤੀਫਪੁਰੇ ਦੇ ਵਿੱਚ, ਜੇਕਰ ਕੋਈ ਅੱਜ ਦੀ ਘੜੀ ਆਉਂਦਾ ਤਾਂ ਉਹ ਇੱਕ ਵਾਰ ਫੇਰ ਉਹੀ ਪੰਜਾਬ ਦੇਖਦਾ ਜਿਹੜਾ ਪੰਜਾਬ 1947 ਦੇ ਵਿੱਚ ਉਜੜਿਆ ਸੀ। 1947 ਦੇ ਵਿੱਚ ਉਜੜ ਕੇ ਆਏ ਇਹ ਲੋਕ ਤਾਂ 2022 ਦੇ ਵਿੱਚ ਫੇਰ ਉਜਾੜ ਦਿੱਤੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹਮੇਸ਼ਾ ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਅਤ ਦੀ ਗੱਲ ਕਰਾਂਗੇ ਤੇ ਪੰਜਾਬੀਆਂ ਦੀ ਗੱਲ ਕਰਾਂਗੇ, ਹਮੇਸ਼ਾ ਮਜ਼ਲੂਮ ਦੀ ਗੱਲ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ, ਤੇ ਘਰਾਂ ਨੂੰ ਕੀ ਵੇਖਣਾ। ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਚਾਰ ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ। ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਤਾਂ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਬਾਬਾ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ ਤੇ ਕੀ ਬੀਤਦੀ ਹੈ? ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ
ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ ਤੇ ਮਗਰੋਂ ਆ ਜਿਹੜਾ ਮੰਜ਼ਰ ਚਲਾ ਦਿੱਤਾ। 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ ਤੇ ਇੱਥੇ ਛੱਪੜ ਸੀ। ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਇਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਦੀ ਗੱਲ ਕਰੀਏ, ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਵਾਰ ਸਰਕਾਰ ਦੇ ਬੰਦੇ ਨੇ, ਸੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀ ਇਹਨਾਂ ਦੀ VOTING ਦੀ ਪਰਚੀ ਆਉਂਦੀ ਹੈ ਨਾ, ਉਹ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ, ਉਦੋਂ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਸਾਨੂੰ ਜੰਗ ਨਵੀਂ ਪੇਸ਼ ਹੋਈ, ਸਾਡਾ ਸਾਰਾ ਪਾਣੀ ਲੁੱਟ ਕੇ ਦਿੱਲੀ ਦਰਵੇਸ਼ ਹੋਈ। ਤਾਂ ਸੋ ਜਿਹੜੀਆਂ ਇਹ ਲੈਣਾ ਨੇ, ਇਹ ਲੈਣਾ ਹੂਬਹੂ ਇਸ ਪੰਜਾਬ ਤੇ ਟੋਕਦਿਆਂ ਨੇ। ਇਸ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਇਸ ਪੰਜਾਬ ਨੂੰ ਵੰਡਿਆ ਗਿਆ, ਵੱਢਿਆ ਗਿਆ, ਲੁੱਟਿਆ ਗਿਆ, ਕੁੱਟਿਆ ਗਿਆ, ਪਰ ਇਹ ਪੰਜਾਬ ਹਮੇਸ਼ਾ ਬਸਦਾ ਗੁਰਾਂ ਦੇ ਨਾਂ ਤੇ ਰਿਹਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਕਿ ਜਕਾਰੇ ਆ ਉਹ ਲਾਉਂਦਾ ਰਿਹਾ, ਬੋਲੇ ਸੋ ਨਿਹਾਲ ਦੇ ਜਕਾਰੇ ਉਹ ਲਾਉਂਦਾ ਰਿਹਾ। ਤਾਂ ਅੱਜ ਅਸੀਂ ਇਸ ਵਕਤ ਲਤੀਫਪੁਰਾ ਦੇ ਵਿੱਚ ਖੜ੍ਹੇ ਹਾਂ, ਜਲੰਧਰ ਦਾ ਏਰੀਆ ਗਾ ਇਹ। ਜੇਕਰ ਅਸੀਂ ਚਾਰੇ ਪਾਸੇ ਝਾਤ ਮਾਰਦੇ ਹਾਂ ਤਾਂ ਇੱਕ ਵਾਰ ਫੇਰ ਇਹ ਤਸਵੀਰਾਂ ਦੇਖ ਕੇ ਇੱਦਾਂ ਲੱਗਦਾ ਕਿ ਜਿਵੇਂ 1947 ਦੇ ਵਿੱਚ ਫੇਰ ਪਹੁੰਚ ਗਏ ਹੋਈਏ ਤੇ ਫੇਰ ਇੱਕ ਵਾਰ ਜਿਹੜਾ ਪੰਜਾਬ ਆ ਹੱਸਦਾ ਵੱਸਦਾ, ਉਸ ਨੂੰ ਸਮੇਂ ਦੀ ਸਰਕਾਰ ਨੇ ਉਜਾੜ ਦਿੱਤਾ ਹੋਵੇ। ਤਾਂ ਇਹ ਤਸਵੀਰ ਆ ਇੱਕ ਲਤੀਫਪੁਰੇ ਦੀ, ਜਲੰਧਰ ਦੀ, ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ, ਜਿਹੜੀ ਸਰਕਾਰ ਨੇ ਵੱਡੇ ਵਾਅਦੇ ਕਰੇ, ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਨਾਲ ਕੀ ਵਾਪਰਿਆ, ਇਹਨਾਂ ਛੋਟੇ ਬੱਚਿਆਂ ਦੇ ਨਾਲ ਕੀ ਵਾਪਰਿਆ, ਉਹ ਤਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ। ਪਰ ਅਸੀਂ ਅੱਜ ਕਾਫੀ ਸਮੇਂ ਤੋਂ ਬਾਅਦ ਇੱਥੇ ਪਹੁੰਚੇ ਹਾਂ। ਜਿਹੜੇ ਇੱਥੇ ਲਾਗੇ ਘਰ ਸੀਗੇ ਤਾਂ ਉਹ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ। ਜਿੱਦਾਂ 1947 ਦੇ ਵਿੱਚ ਪੰਜਾਬ ਦੀ ਵੰਡ ਹੁੰਦੀ ਆ, ਤਾਂ ਪੰਜਾਬ ਦੀ ਵੰਡ ਵੇਲੇ ਇਹ ਲੋਕ ਜਿਹੜੇ ਹੁੰਦੇ ਨੇ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆ ਕੇ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਫਿਰ 2022 ਚੜ੍ਹਦਾ, 2022 ਇੱਕ ਅਜਿਹਾ ਇਹਨਾਂ ਦੀ ਜ਼ਿੰਦਗੀ ਦਾ ਸਾਲ ਹੁੰਦਾ ਕਿ ਜਿਹੜਾ ਇਹਨਾਂ ਨੂੰ ਫਿਰ ਇੱਕ ਵਾਰ ਉਜਾੜੇ ਵੱਲ ਤੋਰ ਦਿੰਦਾ। ਤਾਂ ਅਸੀਂ ਗੱਲਬਾਤ ਕਰਾਂਗੇ। ਇੱਥੇ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਆਪਣਾ ਕੰਮਕਾਰ ਵੀ ਇੱਦਾਂ ਹੀ ਚੱਲਦਾ ਇਹਨਾਂ ਦਾ, ਮਸ਼ੀਨ 'ਤੇ ਨੇ, ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕਾਰੋਬਾਰ ਆ ਉਹ ਵੀ ਕਰ ਰਹੇ ਆ। ਮਾਤਾ, ਕਿੰਨਾ ਕੁ ਜਿਹੜਾ ਕਿ ਫੀਲ ਹੁੰਦਾ ਜਦੋਂ ਇਹ ਘਰਾਂ ਵੱਲ ਦੇਖਦੇ ਹੋ, ਰਾਤ ਨੂੰ ਸੌਣ ਲੱਗੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੀ ਜਿਹੜੀ ਸ਼ੁਕਰ ਨਾਲ ਖਾਂਦੇ ਸੀਗੇ, ਸੁੱਖ ਨਾਲ ਖਾਂਦੇ ਸੀ ਤੇ ਰਹਿਣ ਬਸੇਰਾ ਕਰਦੇ ਸੀ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਹਾਂ ਭਾਜੀ, ਤੁਸੀਂ ਸਾਡੇ ਕੋਲ ਆਏ, ਸਾਡੀ ਆਵਾਜ਼ ਬਣ ਕੇ। ਤੁਹਾਨੂੰ ਦਰਦ ਲੱਗਾ ਕਿ ਤੁਸੀਂ ਲਤੀਫਪੁਰੇ ਵਿੱਚ ਪਹੁੰਚੇ ਆ, ਤੁਹਾਡੇ ਆਇਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਬਲਜਿੰਦਰ ਕੌਰ ਆ, ਇੱਥੇ ਲਤੀਫਪੁਰੇ ਦੇ ਅਸੀਂ ਰਹਿਣ ਵਾਲੇ ਹਾਂ। 1947 ਤੋਂ ਇਹ ਜਿਹੜੇ ਲੋਕ ਇੱਥੇ ਵਸੇ ਹੋਏ ਸੀ, 76 ਸਾਲ ਹੋ ਗਏ ਆ ਇਹ ਇੱਥੇ ਵਸਦਿਆਂ ਨੂੰ। ਤੇ ਘਰਾਂ ਨੂੰ ਕੀ ਵੇਖਣਾ, ਸਵੇਰੇ ਉੱਠਦਿਆਂ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ, ਸੌਣ ਵੇਲੇ ਵੀ ਸਰਕਾਰਾਂ ਨੂੰ ਬਦਦੁਆਵਾਂ ਦੇਈਦੀਆਂ ਕਿ ਤੁਸੀਂ ਜੇ ਸਾਡੇ ਘਰ ਨਹੀਂ ਸੀ ਸਹੀ ਤਰ੍ਹਾਂ ਬਣਾ ਕੇ ਦੇ ਸਕਦੇ, ਤੇ ਜਿਹੜੇ ਸਾਡੇ ਮਾੜੇ ਚੰਗੇ ਘਰ ਸੀ ਉਹ ਕਿਉਂ ਢਾਹ ਦਿੱਤੇ। ਕਿਉਂਕਿ ਸਾਰਿਆਂ ਦੇ ਛੋਟੇ ਮੋਟੇ ਰੁਜ਼ਗਾਰ ਸੀ। ਜਿਵੇਂ ਮੰਨ ਲਓ ਕਿ ਮੈਂ ਮਸ਼ੀਨ ਹੀ ਇੱਕ ਚਲਾਉਣੀ ਆ, ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜੋ ਕੰਮ ਕਰਨਾ ਆ, ਜੇ ਸਾਨੂੰ ਥੋੜ੍ਹਾ ਕੰਮ ਹੁੰਦਾ ਸੀ ਆਪਾਂ ਵੇਲੇ ਕਰ ਲਈਦੇ ਸੀ, ਜ਼ਿਆਦਾ ਕੰਮ ਮਸ਼ੀਨ ਦਾ ਹੁੰਦਾ ਸੀ ਆਪਾਂ ਸਵੇਰ ਸਾਰ ਉੱਠ ਕੇ ਆਪਣੇ ਘਰ ਦਾ ਕੰਮ ਨਿਬੇੜ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਸੀ।
ਤੇ ਹੁਣ ਸੜਕਾਂ ਤੇ ਬਹਿ ਕੇ ਦੇਖ ਲਓ ਵੀ ਕਿਸ ਤਰ੍ਹਾਂ ਦਾ, ਫਿਰ ਜਿੰਨਾ ਕੁ ਸਾਡੇ ਕੋਲ ਟਾਈਮ ਨਿਕਲਦਾ ਫਿਰ ਉਹਨਾਂ ਕੁ ਕੰਮ ਕਰਦੇ ਆ। 4 ਮਹੀਨੇ ਤੇ ਬੈਠ ਕੇ ਦੇਖਿਆ, 10 ਦਿਨ ਹੋ ਗਈ ਹੈ ਜਿੱਥੇ ਸਮਾਨ ਰੱਖਿਆ ਉੱਥੋਂ ਮਸ਼ੀਨ ਚੱਕ ਕੇ ਲਿਆਂਦੀ ਆ, ਕਿਉਂਕਿ ਸੋਚ ਕੇ ਅੰਦਰ ਬੈਠ ਕੇ ਡਿਪਰੈਸ਼ਨ 'ਚ ਚਲੇ ਗਏ ਸਾਰੇ ਜਾਣੇ ਹੀ। ਤੇ ਜਦੋਂ ਘਰ ਨਾ ਹੋਵੇ ਬੰਦੇ ਦਾ, ਉਸ ਬੰਦੇ ਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿੰਦੇ ਆ। ਬਿਲਕੁਲ। ਤਾਂ ਇਹ ਜਿਹੜੀ ਤਸਵੀਰ ਆ ਇਹ ਅਸੀਂ ਬਿਆਨ ਕਰ ਰਹੀ ਆ, ਮੂੰਹੋਂ ਬੋਲਦੀਆਂ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ। ਪਰ ਕਿਉਂਕਿ ਇੱਕ ਪਾਸੇ ਸਰਕਾਰ ਵੱਡੇ ਦਾਅਵੇ ਕਰਦੀ ਆ, ਕਿਤੇ ਸਿੱਖਿਆ ਦੇ ਦਾਅਵੇ ਕਰਦੀ ਆ, ਪਰ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਪੜ੍ਹਦੇ ਸੀ, ਤੇ ਉਹਨਾਂ ਮਾਸੂਮਾਂ ਦਾ ਕੀ ਕਸੂਰ ਜਿਹੜੇ ਹਜੇ ਗੋਦੀਆਂ ਦੇ ਵਿੱਚ ਸੀ ਤੇ ਉਹਨਾਂ ਨੂੰ ਘਰਾਂ ਤੋਂ ਬੇਘਰ ਕਰਤਾ। ਇਹ ਇੱਕ ਤਸਵੀਰ ਆ ਜਿਹੜੀ ਕਿ ਮੂੰਹੋਂ ਬੋਲਦੀ ਆ। ਫਿਰ ਪੜ੍ਹਨ ਵਾਲੇ ਜਵਾਕਾਂ ਦਾ ਕੀ ਆ, ਜਿਹੜਿਆਂ ਨੇ ਕਲਾਸਾਂ ਅੱਧ ਵਿਚਾਲੇ ਰਹਿ ਗਈਆਂ, ਜਿਨ੍ਹਾਂ ਦੇ ਪੇਪਰ ਵੀ ਨਹੀਂ ਹੋਏ ਹੈਗੇ। ਜਦੋਂ ਇਹ ਢਾਏ ਗਏ ਉਦੋਂ ਪੇਪਰਾਂ ਦਾ ਟਾਈਮ ਸੀਗਾ ਸ਼ਾਇਦ। ਹਾਂਜੀ, ਉਦੋਂ ਪੇਪਰਾਂ ਦਾ ਟਾਈਮ ਸੀਗਾ ਤੇ ਬੱਚੇ ਨੂੰ ਕਿੰਨੇ ਕੁ ਪੜ੍ਹਨਾ ਸੀਗਾ। ਬੱਚੇ ਜਦੋਂ ਮਾਂ ਪਿਓ ਨੂੰ ਰੋਂਦਾ ਘਰ ਦਿਸੇਗਾ, ਘਰ ਢੱਠਾ ਦਿਸੇਗਾ, ਮਾਂ ਪਿਓ ਰੋਂਦਾ ਦਿਸੇਗਾ, ਤੇ ਉਹ ਬੱਚੇ ਪੜ੍ਹ ਸਕਣਗੇ? ਕਦੇ ਨਹੀਂ ਪੜ੍ਹਦੇ। ਮੇਰਾ ਬੇਟਾ ਖੁਦ BA ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀਗੀ, ਤੇ ਉਹ ਜਿਸ ਦਿਨ ਦੇ ਘਰ ਢੱਠੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਖਾਲਸਾ ਕਾਲਜ ਐਡਮਿਸ਼ਨ ਲਈ ਸੀ ਉਹਨੇ, ਤੇ ਉਸ ਦਿਨ ਦਾ ਕਾਲਜ ਗਿਆ ਹੀ ਨਹੀਂਗਾ। ਤੁਹਾਨੂੰ ਪਤਾ ਕਾਲਜ ਵਾਲੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਵੀ ਚਾਹੀਦੇ ਆ, ਜੇਬ ਖਰਚਾ ਵੀ ਚਾਹੀਦਾ, ਮੋਟਰਸਾਈਕਲ 'ਚ ਤੇਲ ਵੀ ਚਾਹੀਦਾ। ਤੇ ਸਾਡਾ ਜਿਹੜਾ ਕਾਰੋਬਾਰ ਸੀਗਾ, ਸਾਡਾ ਘਰ ਦੇ ਵਿੱਚ ਸੀਗਾ, ਤੇ ਸਾਡਾ ਉਹ ਤਾਂ ਕਾਰੋਬਾਰ ਤਬਾਹ ਹੋ ਗਿਆ। ਤੇ ਹੁਣ ਬੱਚੇ ਵੀ ਕਿਹੜੇ ਹੌਸਲੇ ਨਾਲ ਸਕੂਲ ਜਾਣ, ਤੇ ਅਸੀਂ ਮਾਂ ਪਿਓ ਵੀ ਕਿਹੜੇ ਹੌਸਲੇ ਨਾਲ ਸਕੂਲ ਭੇਜੇ। ਤਾਂ ਇਹ ਅੱਖਾਂ ਦੱਸਦੀਆਂ ਨੇ ਕਿ ਕਿਹੜੇ ਹੌਸਲੇ ਨਾਲ ਸਕੂਲ ਜਾਇਆ ਜਾਵੇ। ਪਰ ਜਿੱਥੋਂ ਤੱਕ ਕੈਮਰੇ ਦੀ ਝਾਤ ਜਾਂਦੀ ਆ, ਨਿਗਾਹ ਵੱਜਦੀ ਆ, ਉੱਥੋਂ ਤੱਕ ਤੁਸੀਂ ਇੱਟਾਂ, ਰੋੜੇ ਤੇ ਕੰਕਰੀਟ ਜਿਹੜਾ ਕਿ ਦੇਖੋਗੇ। ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਆਖਰ ਜਿਹੜੇ ਕਿ ਪਰਦੇ ਸੀ ਉਹ ਵੀ ਨਹੀਂ ਕੱਜੇ ਜਾਂਦੇ। ਇਹਨਾਂ ਤੰਬੂਆਂ ਦੇ ਵਿੱਚ ਆਪਣਾ ਜਿਹੜਾ ਰਹਿਣ ਬਸੇਰਾ ਗਾ ਉਹ ਕਰਿਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜਿਹੜੇ ਕਿ ਸੰਬੰਧਿਤ ਨੇ ਉਹ ਪਿਛਲੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਜਦੋਂ ਇਹਨਾਂ ਨੂੰ ਇੱਕ ਜੰਗ ਨਵੀਂ ਪੇਸ਼ ਹੁੰਦੀ ਆ, ਪੰਜਾਬ ਨੂੰ ਫੇਰ ਉਜਾੜਿਆ ਜਾਂਦਾ, ਕੁਝ ਕੁ ਖਿੱਤੇ ਨੂੰ, ਕੁਝ ਕੁ ਏਰੀਏ ਨੂੰ, ਤਾਂ ਜਦੋਂ ਪਤਾ ਲੱਗਦਾ ਦਿਲ 'ਤੇ ਕੀ ਬੀਤਦੀ ਆ? ਇਹ ਜਿਹੜਾ ਹੋਇਆ ਸਾਰਾ 9 ਦਸੰਬਰ 2022 ਨੂੰ ਹੋਇਆ। ਉਦੋਂ ਹੋਇਆ ਜਦੋਂ ਸਾਰੀ ਸਿੱਖ ਕੌਮ, ਸਮੁੱਚੇ ਅਮਨ ਪਸੰਦ ਲੋਕ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸੀ। ਸੋਗ ਵਾਲੇ ਦਿਨ ਸੀ ਸਾਡੇ ਲਈ, ਤੇ ਉਸੇ ਦਿਨਾਂ ਦੇ ਵਿੱਚ ਹਮਲਾ ਬੋਲਿਆ ਗਿਆ। ਦੂਜਾ ਜਿਹੜਾ ਪੂਰਾ ਭਾਰਤ 10 ਤਰੀਕ ਨੂੰ ਜਮਹੂਰੀਅਤ ਦਿਨ ਮਨਾਉਂਦਾ, ਬੜੀਆਂ ਡੀਂਗਾਂ ਮਾਰਦਾ ਕਿ ਭਾਰਤ ਵਿੱਚ ਜਮਹੂਰੀਅਤ ਹੈ, ਸਾਰੇ ਧਰਮਾਂ ਦੇ, ਸਾਰੇ ਫਿਰਕੇ ਕਬੀਲਿਆਂ ਦੇ ਲੋਕ ਬਰਾਬਰ ਰਹਿੰਦੇ ਨੇ, ਸਾਰਿਆਂ ਨੂੰ ਅਧਿਕਾਰ ਨੇ ਆਪਣੇ। ਤਾਂ ਉਹ ਜਿਹੜਾ ਦਿਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਆ ਜਮਹੂਰੀਅਤ ਦਾ ਕਤਲ ਕਰ ਦਿੱਤਾ ਗਿਆ। ਤੁਸੀਂ ਦੇਖੋ ਵੀ ਸਿਰੇ ਤੋਂ ਸਿਰੇ ਤੱਕ ਜਿਹੜਾ ਬਿਲਕੁਲ ਘਰ ਤੈਸ਼ ਨੈਸ਼ ਕਰ ਦਿੱਤੇ ਗਏ ਨੇ। ਇਹ ਘਰਾਂ ਵਾਲਿਆਂ ਨੂੰ ਫੜ ਕੇ ਸਵੇਰੇ 5 ਵਜੇ ਦੇ ਕਰੀਬ ਸਾਰਿਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਥਾਣਿਆਂ ਵਿੱਚ ਲੈ ਗਏ। ਤੇ ਮਗਰੋਂ ਆ ਜਿਹੜਾ ਮੰਜਰ ਚਲਾ ਦਿੱਤਾ ਬਲਟੋਜਰ, ਇਹਦੇ ਵਿੱਚ ਸਾਰੇ ਸਮਾਨ ਵੀ ਵਿਚਾਰਿਆਂ ਦਾ ਵਿੱਚ ਹੀ ਦੱਬਿਆ ਪਿਆ। ਇਹ ਜਿਹੜਾ ਦਿਨ, ਕਿਉਂਕਿ ਖਾਸ ਇਹ ਹੋ ਗਈ ਇਹਦੇ ਵਿੱਚ 1947 ਦੇ ਵਿੱਚ ਇਹ ਸਾਰੇ ਪਰਿਵਾਰ, ਇਹਨਾਂ ਦੇ ਬਜ਼ੁਰਗ ਪੁਰਖੇ ਪਾਕਿਸਤਾਨ ਤੋਂ ਉੱਜੜ ਕੇ ਉਰੇ ਆਏ ਸੀ। ਇਹ ਲਤੀਫਪੁਰੇ ਦੀ ਧਰਤੀ ਆ, ਇਹਦੇ ਵਿੱਚ ਜਿਹੜੇ ਉਰੇ ਵੱਸਦੇ ਸੀ ਉਹ ਮੁਸਲਮਾਨ ਭਰਾ ਸੀ ਜ਼ਿਆਦਾਤਰ। ਉਹ ਸਾਰੇ ਵਿਚਾਰੇ ਪਾਕਿਸਤਾਨ ਚਲੇ ਗਏ। ਜਿਹੜੇ ਇਹ ਉਧਰੋਂ ਛੱਡ ਕੇ ਆਏ ਸੀ ਉੱਥੇ ਉਹ ਬੈਠ ਗਏ ਹੋਣਗੇ ਜਿਹੜੇ ਇੱਧਰੋਂ ਗਏ ਨੇ, ਤੇ ਇੱਧਰ ਜਿਹੜਾ ਛੱਡਿਆ ਸੀ ਉੱਥੇ ਇਹਨਾਂ ਨੇ ਆ ਕੇ ਬੈਠ ਲਏ। ਤੇ ਇੱਥੇ ਛੱਪੜ ਸੀ, ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਉਹਨੂੰ ਪੂਰ ਕੇ ਛੋਟੇ ਕੁੱਲੀਆਂ ਤੋਂ ਮਕਾਨ ਬਣਾਏ ਸੀ। ਤੇ ਉਹ 2022 9 ਦਸੰਬਰ ਨੂੰ ਦੁਬਾਰੇ 47 ਵਾਲਾ ਦਿਨ ਜਿਹੜਾ ਯਾਦ ਕਰਵਾ ਦਿੱਤਾ। ਇਹ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ, 76 ਸਾਲਾਂ ਦੇ ਰਹਿ ਰਹੇ ਸੀ। ਪਰ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ, ਕਾਂਗਰਸ ਵੀ, ਬਾਦਲ ਦਲ, BJP, RSS ਦੀ ਟੀਮ
ਤੇ ਸੈਂਟਰ ਦੇ ਵਿੱਚ ਵੀ ਜਿੰਨੀਆਂ ਵੀ ਮੁਤਸਬੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਜਿਹੜਾ ਰੌਲਾ ਪਾਇਆ ਸੀ ਕਿ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਲੋਕ ਆਏ ਨੇ ਭਾਰਤ ਵਿੱਚ ਕਿਤੇ ਵੀ ਵਸਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਮੁੜ ਵਸੇਵਾ ਜਿਹੜਾ ਕਰ ਦਿੱਤਾ ਗਿਆ ਹੈ। ਬੜੀ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਨੇ, ਸਾਰੇ ਹੱਕ ਹਕੂਕ ਦਿੱਤੇ ਨੇ। ਤੁਸੀਂ ਇੱਥੇ ਦੇਖੋ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਜਿਹੜਾ ਮੁੜ ਵਸੇਵੇ ਵਾਲਾ ਕਾਨੂੰਨ ਸੀ ਉਸੇ ਕਾਨੂੰਨ ਤੋਂ ਵਾਂਝਾ ਕਰ ਦਿੱਤਾ ਗਿਆ। ਕਿਸੇ ਦੇ ਵੀ ਇਹਨਾਂ ਦੇ ਨਾਂ ਇੱਕ ਮਾੜਾ ਜਿਹਾ ਮਰਲਾ ਵੀ ਨਹੀਂ ਲਵਾਇਆ ਗਿਆ ਕਿਉਂਕਿ ਦਿਲ ਦੇ ਵਿੱਚ ਖੋਟ ਸੀ ਦੁਬਾਰੇ ਇਹਨਾਂ ਨੂੰ ਉਜਾੜਨ ਦੀ। ਜੇ ਗੱਲ ਕਰੀਏ ਸਰਕਾਰ ਕਹਿੰਦੀ ਅਸੀਂ ਵਧੀਆ ਚੰਗੇ ਫਲੈਟ ਆ ਜਿਹੜੇ ਉਹ ਬਣਾ ਕੇ ਦੇਵਾਂਗੇ, ਵਧੀਆ ਫਲੈਟਾਂ ਦੇ ਵਿੱਚ ਇਹਨਾਂ ਦਾ ਰਹਿਣ ਬਸੇਰਾ ਹੋਏਗਾ। ਜਿਵੇਂ ਕਿ ਇੱਥੋਂ ਦੇ ਜਿਹੜੇ ਮੋਹਤਬਾਰ ਸਰਕਾਰ ਦੇ ਬੰਦੇ ਨੇ, ਸਿੰਘੇੜਾ ਸਾਹਿਬ ਹੋ ਗਏ, ਹੋਰ ਜਿਹੜੇ ਕਿ ਹੈਗੇ ਨੇ, ਉਹਨਾਂ ਵੱਲੋਂ ਅਜਿਹੇ ਬਿਆਨ ਆ ਜਿਹੜੇ ਉਹ ਦਿੱਤੇ ਜਾਂਦੇ ਨੇ, ਬੇਸ਼ੱਕ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਕਿਉਂ ਨਾ ਹੋਣ। ਦੇਖੋ ਇਹ ਚੀਜ਼ ਇਹ ਆ ਭਾਈ ਸਾਹਿਬ, ਸਰਦਾਰ ਸਾਹਿਬ, ਤੁਸੀਂ ਸਾਡੇ ਕੋਲ ਆਏ ਹੋ, ਜੇ ਅਸੀਂ ਤੁਹਾਡਾ ਕੈਮਰਾ ਤੋੜ ਦਈਏ ਬਿਨਾਂ ਮਤਲਬ ਤੋਂ ਹੀ ਤੋੜ ਕੇ ਕੈਮਰਾ ਤੁਹਾਡਾ ਦਬਾਅ ਵੱਧ ਜਾਵੇ, ਤੁਹਾਡੇ ਨਾਲ 10 ਭਾਈ ਖੜ ਜਾਣ ਤੇ ਅਸੀਂ ਉੱਥੇ ਝੂਠੇ ਸਾਬਤ ਹੋ ਜਾਈਏ, ਫਿਰ ਅਸੀਂ ਤੁਹਾਨੂੰ ਕਹਿ ਦਈਏ ਵੀ ਤੁਹਾਨੂੰ ਅਸੀਂ ਨਵਾਂ ਕੈਮਰਾ ਲੈ ਦਿੰਦੇ ਹਾਂ, ਦੂਜੀ ਕੰਪਨੀ ਦਾ ਲੈਨੇ, ਤੀਜੀ ਕੰਪਨੀ ਦਾ ਲੈ ਦਿੰਦੇ ਹਾਂ। ਇਹ ਨਹੀਂ ਹੋ ਸਕਦਾ। ਇਹ ਤੁਹਾਡਾ ਕੈਮਰਾ ਤੋੜਨ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਸੀ ਵੀ ਕਿਉਂ ਤੋੜ ਰਹੇ ਆ। ਇਹ ਮਕਾਨ ਤੋੜਨ ਤੋਂ ਪਹਿਲਾਂ ਇਹਨਾਂ ਪਰਿਵਾਰਾਂ ਨੂੰ ਬਿਠਾ ਕੇ ਇਹਨਾਂ ਦੀ ਸਹਿਮਤੀ ਲੈਂਦੇ, ਜਿੱਥੇ ਇਹਨਾਂ ਨੂੰ ਵਧੀਆ ਲੱਗਦੇ ਉੱਥੇ ਇਹਨਾਂ ਨੂੰ ਦਿੰਦੇ, ਸ਼ਿਫਟ ਕਰਦੇ ਜਿੱਥੇ ਇਹਨਾਂ ਦਾ ਮਨ ਕਰਦਾ ਸੀ। ਇਹ ਥੋੜ੍ਹੀਆਂ ਵੀ ਬਿਲਕੁਲ ਉਜਾੜ ਕੇ ਇਹ ਮਲਬਾ ਵੀ ਭਰਨ ਲੱਗੇ ਸੀ। ਲੇਕਿਨ ਜੇਕਰ ਕਿਸਾਨ ਯੂਨੀਅਨਾਂ ਨਾ ਆਉਂਦੀਆਂ ਤਾਂ ਇਹ ਵਿਚਾਰੇ ਕੋਈ ਕਿਤੇ ਹੋਣਾ ਸੀ, ਕੋਈ ਕਿਤੇ ਹੋਣਾ ਸੀ, ਮੁੜ ਕੇ ਇਕੱਠੇ ਵੀ ਨਹੀਂ ਸੀ ਹੋਣਾ। ਕਿਹਨੂੰ ਫਲੈਟ ਦੇਣੇ ਸੀ, ਕਿਹਨੂੰ ਕੋਈ ਪਲਾਟ ਦੇਣਾ ਸੀ, ਹੁਣ ਵੀ ਕਿਹਨੂੰ ਪਲਾਟ ਦੇਣਾ ਜਾਂ ਇਹ ਦੇਣਾ, ਜਦੋਂ 76 ਸਾਲਾਂ ਤੋਂ ਬਾਅਦ ਦੇ ਲੋਕਾਂ ਨੂੰ ਇੱਥੇ ਸਾਰੇ ਇਹਨਾਂ ਕੋਲ ਕਾਗਜ਼ ਪੱਤਰ ਪਏ ਨੇ, ਵਿਆਹ ਸ਼ਾਦੀਆਂ ਦੇ ਪਏ ਨੇ, ਬਜ਼ੁਰਗਾਂ ਦੀਆਂ ਡੈਥ ਦੇ ਪਏ ਨੇ, ਇਹਨਾਂ ਭਰਾਵਾਂ ਦੇ ਉਰੇ ਦੇ ਜਨਮ ਸਰਟੀਫਿਕੇਟ ਪਏ ਨੇ, ਬੱਚਿਆਂ ਦੇ ਪਏ ਨੇ, ਸਕੂਲਾਂ ਦੇ ਸਰਟੀਫਿਕੇਟ ਨੇ, ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਇੱਥੋਂ ਤੱਕ ਕਿ 10 ਮਈ ਨੂੰ ਵੋਟਾਂ ਪਈਆਂ ਨੇ, ਜਿਹੜੀਆਂ ਦੀ VOTING ਦੀ ਪਰਚੀ ਆਉਂਦੀ ਹੈ ਨਾ ਉਹ ਆ ਇਕੱਲੇ ਘਰ ਵਿੱਚ ਇੱਥੇ ਵੰਡੀ ਗਈ ਆ, ਢਹਿਆਂ ਹੋਇਆਂ 'ਚ ਵੀ ਵੰਡੀ ਗਈ ਆ। ਇਹ ਪ੍ਰੂਫ ਆ ਕਿ ਇਹਨਾਂ ਦੇ ਕੋਲ ਸਾਰੀ ਮਲਕੀਅਤ ਦੇ ਕਾਗਜ਼ ਨੇ ਜਿਹੜੇ ਚਾਹੀਦੇ ਨੇ, ਪਰ ਸਰਕਾਰ 6 ਮੀਟਿੰਗਾਂ ਹੋ ਗਈਆਂ, ਇੱਕ ਵੀ ਇਹੋ ਜਿਹਾ ਕਾਗਜ਼ ਨਹੀਂ ਦਿਖਾ ਸਕੀ ਜਿਹੜੀ ਇਹ ਅਪਰੂਵਮੈਂਟ ਦੀ ਜਗ੍ਹਾ ਹੋਵੇ, ਸਰਕਾਰ ਦੀ ਜਗ੍ਹਾ ਹੋਵੇ। ਹੁਣ ਭਾਵੇਂ ਲੱਖ ਕਹੀ ਜਾਣ ਅਸੀਂ ਉਹ ਦਿੰਦੇ ਹਾਂ, ਪਰ ਆਹ ਦੇਖੋ ਇਹ ਜਿਹੜਾ ਲਤੀਫਪੁਰੇ ਨੂੰ ਉਜਾੜਨ ਤੋਂ ਪਹਿਲਾਂ ਇਹ ਗੱਲ ਹੋ ਸਕਦੀ ਸੀ, ਬਿਠਾ ਕੇ ਇਹਨਾਂ ਨਾਲ ਭਾਈਚਾਰਾ ਸਾਂਝ ਨਾਲ ਬਿਠਾ ਕੇ ਜਗ੍ਹਾ ਦਿੰਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਠਾਉਂਦੇ। ਪਰ ਇਹ ਥੋੜ੍ਹੀ ਆ ਵੀ ਉਜਾੜ ਕੇ ਲਤਾੜ ਕੇ ਜੇਕਰ ਇਹਨਾਂ ਦਾ ਜ਼ੋਰ ਭਰ ਗਿਆ ਤਾਂ ਉਹ ਚੀਜ਼ ਦਿਖਾਈ ਜਾਵੇ ਤੇ ਉਹਨੂੰ ਕਿਹਾ ਜਾਵੇ ਉੱਥੇ ਲੈ ਲਓ, ਉੱਥੇ ਲੈ ਲਓ। ਇਹ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਵੀ ਜਿਹੜਾ ਸਤੌਜ ਵਾਲਾ ਘਰ ਆ ਲਾਲ ਲਕੀਰ ਦੇ ਅੰਦਰ ਆ, ਜਿੱਦਣ ਅਡਾਨੀਆਂ ਨੇ ਦੱਬ ਲਿਆ ਨਾ ਉਦਣ ਉਹ ਕਹਿਣਗੇ ਤੂੰ ਯੂਪੀ ਲੈ ਲਾ, ਬਿਹਾਰ ਲੈ ਲਾ, ਫਿਰ ਪਤਾ ਲੱਗੂ। ਆ ਜਿਹੜਾ ਦਰਦ ਆ ਲਤੀਫਪੁਰੇ ਦਾ ਲਾਹੌਰ ਤੱਕ ਪੁੱਜ ਗਿਆ। ਇਹ ਮਾਤਾ ਸਾਡੀ ਭੈਣ ਹਾਜਰਾ ਦੇਵੀ ਜੀ, ਹਾਜਰਾ, ਜਿਹੜੇ ਕਿ ਲਾਹੌਰ ਦੇ ਵਿੱਚ ਇਸ ਲਤੀਫਪੁਰੇ ਦਾ ਬਿਆਨ ਕਰਦੇ ਨੇ, ਨਾਲ ਦੇ ਪਿੰਡ ਵੀ ਦੱਸਦੇ ਨੇ, ਉਹਨਾਂ ਦੇ ਸਮੇਂ ਦੇ ਜਿਹੜੇ ਹਾਣੀ ਬਜ਼ੁਰਗ ਸੀ ਉਹਨਾਂ ਦੇ ਨਾਮ ਵੀ ਲੈਂਦੇ ਨੇ। ਇਹ ਦਰਦ ਜਿਹੜਾ ਲਾਹੌਰ ਤੱਕ ਤਾਂ ਪੁੱਜ ਗਿਆ, ਪਰ ਭਾਰਤ ਤੇ ਪੰਜਾਬ ਦੇ ਫਿਰਕਾ ਪ੍ਰਸਤੀ ਸੋਚ ਵਾਲੇ ਸਿਆਸਤਦਾਨਾਂ ਦੇ ਘਰਾਂ ਤੱਕ ਨਹੀਂ ਪਹੁੰਚਿਆ। ਬਿਲਕੁਲ। ਤਾਂ ਮੇਰੇ ਹੱਥ ਦੇ ਵਿੱਚ ਇੱਕ ਇਹਨਾਂ ਨੇ ਚਿੱਠਾ ਦਿੱਤਾ ਗਾ ਜਿਹੜਾ ਕਿ ਲਤੀਫਪੁਰੇ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ। ਇਸ ਦਾ ਟਾਈਟਲ ਵੀ ਇਹੀ ਆ। ਤਾਂ ਵਾਕਈ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਹੋਈ ਹੋਣੀ ਆ, ਪਾਕਿਸਤਾਨ ਲਾਹੌਰ ਦੇ ਵਿੱਚ ਜਿਹੜੇ ਇੱਥੋਂ ਉੱਜੜ ਕੇ ਗਏ ਸੀ, ਜਦੋਂ 1947 ਵਾਪਰਦਾ ਤਾਂ ਪੰਜਾਬ ਦੇ 2 ਹਿੱਸੇ ਕਰ ਦਿੱਤੇ ਜਾਂਦੇ ਆ। ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੇ ਕਿ ਉੱਜੜ ਕੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਦਰਦ ਬਿਆਨ ਕੀਤਾ ਜਾਂਦਾ। ਪਰ ਇੱਥੇ ਇੱਕ ਹੋਰ ਜਿਹੜੀ ਕਿ ਸੱਚਾਈ ਆ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਾਂਗੇ, ਕਿਉਂਕਿ ਮੇਰੇ ਹੱਥ ਦੇ ਵਿੱਚ ਇਹ ਪਰਚੀ ਆ ਇੱਕ। ਸੁੱਖੀ ਇਹ ਪਰਚੀ ਦਿਖਾ ਦੇ ਇੱਕ ਵਾਰ, ਫਿਰ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਕਈ ਵਾਰ ਨਹੀਂ ਦਿਖਦੀ ਹੁੰਦੀ ਨਾ, ਅੱਖਰ ਨਹੀਂ ਦਿਖਦੇ, ਬਰੀਕ ਹੁੰਦੇ ਆ, ਤਾਂ ਆਪਾਂ ਪੜ੍ਹ ਕੇ ਸੁਣਾਵਾਂਗੇ। ਇਹ ਇਸ ਦੇ ਵਿੱਚ ਕੀ ਕੀ ਲਿਖਿਆ, ਕਿਵੇਂ ਬੋਲਿਆ, ਕੀ ਜਿਹੜੀ ਵੋਟ ਆ, ਕਿੰਨੇ ਨੰਬਰ ਆ, ਕਿੰਨੇ ਨੰਬਰ ਬੂਥ ਆ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਚੀ ਦੇ ਵਿੱਚ ਜਿਹੜਾ ਕਿ
37 ਜਲੰਧਰ ਕੈਂਟ ਸੁਖਪਾਲ ਸਿੰਘ ਨਾਮ ਆ ਪੁਰਸ਼ ਆ, ਤਾਂ FHC 13-33-939। ਫਾਦਰ ਦਾ ਨਾਮ ਆ ਜਿਹੜਾ ਕਿ ਪਿਤਾ ਦਾ ਨਾਮ ਆ ਹਰੀ ਸਿੰਘ ਆ, ਤੇ ਭਾਗ ਨੰਬਰ 13 ਗ੍ਰੀਨ ਮਾਡਲ ਟਾਊਨ 797 ਵੋਟਰ ਦਾ ਜਿਹੜਾ ਕਿ ਲੜੀ ਨੰਬਰ ਆ ਉਹ 797 ਆ। ਤੇ ਇਹ ਇਸ ਜਗ੍ਹਾ ਦੀ ਜਿਹੜੀ ਕਿ ਵੋਟ ਆ, ਜਿਹੜੀਆਂ ਕਿ ਪਰਚੀਆਂ ਉਹ ਵੰਡੀਆਂ ਗਈਆਂ ਨੇ। ਤਾਂ ਇਹ ਕਾਗਜ਼ ਹੋਰ ਵੀ ਲੈ ਕੇ ਆਏ ਨੇ, ਇਹ ਕਾਗਜ਼ ਸੁਖੀ ਇੱਕ ਵਾਰ ਦਿਖਾ ਦਿੱਤੇ ਜਾਣ। ਅਸੀਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਜਿਨ੍ਹਾਂ ਦੀਆਂ ਇਹ ਪਰਚੀਆਂ ਨੇ, ਜਿਨ੍ਹਾਂ ਦੀਆਂ ਵੋਟਾਂ ਨੇ, ਜਿਨ੍ਹਾਂ ਤੋਂ ਮੰਗਣ ਆਏ ਸੀ, ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ ਤੁਹਾਡੀ? 75 ਸਾਲ। 75 ਸਾਲ ਹੋ ਗਈ। ਉਜਾੜਾ ਵੀ ਦੇਖਿਆ ਹੋਣਾ, 5 ਸਾਲ ਦੇ ਹੋਣਗੇ ਉਦੋਂ ਉਜਾੜੇ ਵੇਲੇ। ਇੱਧਰ ਥੋੜਾ ਦੇਖਿਆ, ਉਧਰ ਦੇਖ ਕੇ ਆਏ ਆ। ਹਾਂ, ਪਾਕਿਸਤਾਨ 'ਚ। ਹਾਂ। ਤੇ ਅੱਜ ਫਿਰ ਇੱਥੇ ਸਾਹਮਣੇ ਅੱਖਾਂ ਦੇ ਇੱਕ ਉਜਾੜਾ ਹੋਰ ਹੋ ਗਿਆ। ਇਹ ਹੁਣ ਕੀ ਕਰੀਏ, ਲੋਕਾਂ ਨੇ ਧੱਕਾ ਮਾਰ ਕੇ ਖੋਹ ਲਿਆ। ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀ? ਧੱਕੇਸ਼ਾਹੀ ਕਰਦੀ ਆ, ਫੜ ਕੇ ਅੰਦਰ ਕਰਤਾ। ਹਾਂ, ਕਹਿੰਦੇ ਸਾਡੀ ਜਗ੍ਹਾ ਆਹ ਲੈਣੀ ਆ। ਹਾਂ, ਇਹ ਕਹਿ ਸਾਡੀ ਆ। ਹਾਂ। ਸਵੇਰੇ ਫੜ ਕੇ ਲੈ ਗਏ ਆ 5 ਵਜੇ, ਸ਼ਾਮੀ 8 ਵਜੇ ਛੱਡਿਆ। ਤਾਂ ਇਹ ਇੱਕ ਦਰਦ ਆ। ਬਿਜਲੀ ਦਾ ਬਿੱਲ ਵੀ ਆ ਗਿਆ। ਲਓ ਜੀ, ਇਹ ਰਿਹਾਇਸ਼ੀ ਏਰੀਆ ਦੇ ਵਿੱਚ ਹੀ ਮੀਟਰ ਲੱਗਦੇ ਹੁੰਦੇ ਆ। ਆਹ ਬਿਜਲੀ ਦਾ ਬਿੱਲ ਵੀ ਆ ਕਿਸੇ ਸੱਜਣ ਬੇਲੀ ਦਾ, ਜਿਨ੍ਹਾਂ ਨੂੰ ਇੱਥੇ ਭੇਜਿਆ ਗਿਆ ਸੀ ਕਿ ਤੁਹਾਡੇ ਭਾਈ ਮੀਟਰ ਲੱਗਿਆ ਹੋਇਆ, ਬਿਜਲੀ ਦੇ ਬਿੱਲ ਨੇ ਜਿਹੜੇ ਉਹ ਆਉਂਦੇ ਨੇ। ਤੁਹਾਡੀ ਵੋਟ ਦੀ ਪਰਚੀ ਆ ਤੁਹਾਡੇ ਹੱਥ 'ਚ, ਵੋਟਾਂ ਮੰਗਣ ਆਏ ਸੀ। ਕੀ ਕਿਹਾ ਫਿਰ ਉਹਨਾਂ ਨੂੰ? ਪੁੱਛਿਆ ਨਹੀਂ ਹੈਗਾ ਵੀ ਸਾਨੂੰ ਤਾਂ ਉਜਾੜਾ ਦੇਤਾ ਤੁਸੀਂ, ਤੇ ਅਸੀਂ ਵੋਟ ਕਿਹਦੇ ਸਹਾਰੇ ਪਾਈਏ? ਅਸੀਂ ਇਹੀ ਕਿਹਾ ਵੀ ਵੋਟ ਉਹਨੂੰ ਪਾਉਣੀ ਹੈ ਜਿਹੜਾ ਸਾਡੀ ਮਦਦ ਕੋਈ ਘਰ ਬਣਾ ਕੇ ਦਊਗਾ। ਆਹ ਦੇਖੋ, ਵੋਟ ਨਹੀਂ ਪਾਉਣ ਗਏ। ਗਏ ਨਹੀਂ? ਮੁੰਡਾ ਨਹੀਂ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਪਾ ਕੇ ਆਏ ਹੋ? ਹਾਂ। ਕਿਹੜੀ ਪਾਰਟੀ ਨੂੰ ਪਾ ਕੇ ਆਏ ਹੋ? ਕਿੱਧਰ ਪਤਾ ਨਹੀਂ ਦੱਸਣਾ ਅਸੀਂ ਕਿਹੜੀ ਪਾਰਟੀ ਨੂੰ ਪਾ ਕੇ ਆਏ ਆ। ਪਾ ਕੇ ਆਏ ਆ। ਹਾਂ, ਵੋਟ ਜ਼ਰੂਰ ਪਾ ਕੇ ਆਏ। ਦੇਖੋ ਨਿਸ਼ਾਨ। ਮੁੰਡਾ ਨਹੀਂ ਸਾਡਾ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦਾ ਜਦੋਂ ਸਾਡੇ ਘਰ ਹੀ ਤੋੜਦੇ ਤੇ ਅਸੀਂ ਵੋਟਾਂ ਕਾਹਦੇ ਲਈ ਪਾਈ? ਵੋਟ ਨਹੀਂ ਪਾਣੀ। ਤੁਸੀਂ ਵੀ ਪਾਏ ਵੋਟ? ਹਾਂਜੀ। ਜਦੋਂ ਉੱਥੇ ਆਉਂਦੇ ਸੀ ਇੱਥੇ ਮੰਗਣ, ਉਹਨਾਂ ਨੂੰ ਕਿਹਾ ਨਹੀਂ ਹੈਗਾ ਵੀ ਅਸੀਂ ਤਾਂ ਪਹਿਲਾਂ ਵੀ ਇੱਕ ਉਜਾੜਾ ਦੇਖ ਕੇ ਆਏ ਤੇ ਹੁਣ ਫੇਰ ਸਾਨੂੰ ਉਜਾੜਤਾ? ਉਹ ਕਹਿੰਦੇ ਤੁਹਾਨੂੰ ਥਾਂ ਥਾਂ ਕੇ ਜੀ ਵੋਟਾਂ ਪਾਓ। ਅੱਛਾ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਕੱਲੇ ਇਕੱਲੇ ਜਿਹੜੇ ਕਿ ਇੱਥੇ ਆ ਮੇਰਾ ਲੜਕਾ ਇਹ ਵੱਡਾ। ਅੱਛਾ ਜੀ। ਇਹਦੀ ਉਮਰ ਘੱਟ ਤੋਂ ਘੱਟ 37 ਸਾਲ ਆ। ਮੇਰੀ 73 ਸਾਲ ਦੀ ਉਮਰ ਆ। 84 ਦਾ ਮੇਰਾ ਇੱਥੇ ਦਾ ਰਾਸ਼ਨ ਕਾਰਡ ਆ। ਇਹ ਹਿਸਾਬ ਲਾ ਲਓ ਵੀ ਉਦੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਅਸੀਂ ਇੱਥੇ ਆਏ ਹੋਵਾਂਗੇ। 40ਵੇਂ ਸਾਲ ਦੇ ਲਾਗੇ ਛਾਗੇ ਮੇਰਾ ਵੱਡਾ ਮੁੰਡਾ ਆ, ਜਿਹਦੀ ਆ ਵੋਟ ਆ। ਉਹਦਾ 21 ਸਾਲਾਂ ਦਾ ਗਾਂ ਮੁੰਡਾ ਆ, 18 ਸਾਲਾਂ ਦੀ ਉਹਦੀ ਕੁੜੀ ਆ। ਤੁਸੀਂ ਇਹ ਦੇਖ ਲਓ ਵੀ ਕਿੰਨੀਆਂ ਤੀਜੀ ਪੀੜ੍ਹੀ ਤਾਂ ਸਾਡੀ ਹੋ ਚੱਲੀ ਆ। ਸਾਡੇ ਬਜ਼ੁਰਗਾਂ ਨੂੰ ਤੁਸੀਂ ਪਿੱਛੇ ਛੱਡ ਦਿਓ, ਸਾਡੀ ਤੀਜੀ ਪੀੜ੍ਹੀ ਹੋ ਚੱਲੀ ਆ। ਦਰਦ ਨਹੀਂ ਆਇਆ ਉਹਨਾਂ ਨੂੰ ਜਦੋਂ ਢਾਉਣ ਲਈ ਲੱਗੇ ਸੀਗੇ? ਜਿਹੜਾ ਮਾੜੀ ਜੀ ਗੱਲ ਕਰਦਾ ਸੀ, ਚੁੱਕ ਕੇ ਬੱਸ 'ਚ 5-6 ਜਿਹੜੇ ਪੁਲਿਸ ਵਾਲੇ ਲੱਗਦੇ ਸੀ, ਚੁੱਕ ਕੇ ਬੱਸ 'ਚ ਸਿੱਟ ਲੈਂਦੇ ਸੀ। ਛੱਡੇ ਜਦੋਂ ਸਾਰਾ ਢਿੱਟ ਉੱਠ ਗਿਆ ਤੇ ਰਾਤੀ 9:30-10 ਵਜੇ ਛੱਡਿਆ ਸਾਨੂੰ। ਇੱਕ ਪੁਲਿਸ ਵਾਲਾ ਗਾਲਾਂ ਕੱਢਦਾ ਵੀ ਦੇਖਿਆ ਗਿਆ ਸੀ ਉਦੋਂ। ਗਾਲਾਂ ਵੀ ਕੱਢਦੀਆਂ ਸਾਨੂੰ। ਬਿਲਕੁਲ। ਤਾਂ ਇਹਨਾਂ ਨਾਲ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਕਿ ਜੱਗੋਂ 13ਵੀਂ ਜਿਹੜੀ ਉਹ ਹੋਈ ਆ ਵਾਕਈ। ਕਿੰਨੀ ਕੁ ਉਮਰ ਆ ਬਾਈ ਤੇਰੀ? 18 ਸਾਲ। 18 ਸਾਲ। ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ ਲੰਘਾ ਰਹੇ ਹੋ। ਜਦੋਂ ਘਰ ਢਾਉਣ ਆਏ ਉਦੋਂ ਕਿੱਥੇ ਸੀ? ਇੱਥੇ ਸੀਗਾ ਜੀ। ਕੀ ਦਿਲ ਤੇ ਕੀ ਬੀਤ ਰਹੀ ਸੀ ਜਦੋਂ ਬੁਲਡੋਜ਼ਰ ਚੱਲ ਰਿਹਾ ਸੀਗਾ? ਉਹ ਤਾਂ ਸਰ ਕੁਝ ਕਹਿ ਨਹੀਂ ਦੇਣ ਡਈ। ਜਿਹੜੀ ਮਾੜੀ ਚੂੰ ਕਰੇ ਉਹਨੂੰ ਗੱਡੀ ਸੱਟਣ ਡਈ। ਅਫਸੋਸ ਹੁੰਦਾ? ਹਾਂਜੀ ਹਾਂਜੀ। ਤੇਰੀ ਕਿੰਨੀ ਉਮਰ ਹੈ ਬਾਈ? ਮੇਰੀ 18 ਸਾਲ ਦੀ। 18 ਸਾਲ। ਹਾਂਜੀ। ਹਮ ਉਮਰੋਂ ਦੋਨੇ ਬਚਪਨ ਦੀਆਂ ਯਾਦਾਂ ਨੇ ਇਸ ਜਗ੍ਹਾ ਨਾਲ ਜੁੜੀਆਂ। ਕਹਿੰਦੇ ਫਲੈਟ ਬਣਾ ਦਾਂਗੇ ਹੁਣ ਤਾਂ ਅਸੀਂ ਤੁਹਾਡੇ ਵਾਸਤੇ। ਫਲੈਟ ਫਲੂਟ ਕੋਈ ਨਹੀਂ ਚਾਹੀਦੇ ਜੀ, ਆਪਾਂ ਇੱਥੇ ਹੀ ਰਹਿਣਾ ਜੀ। ਇੱਥੇ ਹੀ ਰਹਿਣਾ? ਹਾਂਜੀ ਬਿਲਕੁਲ। ਬਈ ਤੁਸੀਂ ਕਾਫੀ ਪ੍ਰੂਫ ਲੈ ਕੇ ਆਏ ਸੀਗੇ, ਜਿਹੜੇ ਰਾਸ਼ਨ ਕਾਰਡ ਜਾਂ ਮਤਲਬ ਤੁਹਾਡੇ ਜਿਹੜੇ ਕਾਗਜ਼ ਸੀਗੇ ਇੱਥੋਂ ਦੇ, ਉਹ ਤੁਸੀਂ ਲੈ ਕੇ ਆਏ ਸੀਗੇ। ਜਦੋਂ
ਸਮਾਨ ਦੱਬਿਆ ਗਿਆ, ਘਰਾਂ ਨੂੰ ਢਾਇਆ ਗਿਆ, ਘਰਾਂ ਦੇ ਵਿੱਚੋਂ ਕੱਢਿਆ ਗਿਆ। ਤੁਹਾਨੂੰ ਕੰਮ ਦੇ ਉੱਪਰ ਸੀਗੇ, ਕਈ ਨੌਜਵਾਨ ਆਪਣੇ ਸਕੂਲ ਕਾਲਜਾਂ ਦੇ ਵਿੱਚ ਸੀਗੇ, ਅਤੇ ਕੀ ਦਿਲ 'ਤੇ ਕੀ ਬੀਤ ਰਹੀ ਸੀ ਜਦੋਂ ਫੋਨ ਗਿਆ ਇੱਕਦਮ ਕਿ ਘਰਾਂ ਦੇ ਉੱਪਰ ਬੁਲਡੋਜ਼ਰ ਆ ਜਿਹੜਾ ਉਹ ਫਿਰਨਾ ਸ਼ੁਰੂ ਹੋ ਗਿਆ? ਨਹੀਂ, ਆਪਾਂ ਤਾਂ ਜਦੋਂ 8 ਦਸੰਬਰ ਰਾਤ ਨੂੰ ਹੀ ਇੱਥੇ ਇੰਨੀ ਪੁਲਿਸ ਜ਼ਿਆਦਾ ਲੱਗ ਗਈ ਸੀ। 8 ਦਸੰਬਰ ਨੂੰ ਆਪਾਂ ਰਾਤ ਨੂੰ ਵੀ ਨਹੀਂ ਸੁੱਤੇ ਹੈਗੇ ਇੱਥੇ। ਸਾਰੀ ਰਾਤ ਕਦੀ ਇੱਧਰ ਹੁੰਦੇ ਸੀਗੇ, ਕਦੀ ਉੱਧਰ ਹੁੰਦੇ ਸੀਗੇ। ਉਹ ਸੋਢੀ ਕਹਿ ਕੇ ਗਿਆ ਸੀਗਾ, ਕੁਛ ਨਹੀਂ ਮੈਂ ਹੋਣ ਦਿੰਦਾ, ਸਿਰਫ ਇੱਕ ਕੰਧ ਢਾਣ ਦੇਵਾਂਗਾ, ਮੇਰੀ ਜ਼ਿੰਮੇਵਾਰੀ ਆ, ਮੈਂ ਕਿਸੇ ਨੂੰ ਕੁਛ ਨਹੀਂ ਢਾਣ ਦੇਵਾਂਗਾ ਜੀ। ਜਿਹੜਾ ਵੀ ਅੱਗੇ ਸਵੇਰੇ ਤੜਕੇ 5 ਵਜੇ ਆਏ ਅਤੇ ਆਪਾਂ ਜਦੋਂ ਕੋਈ ਵੀ ਅੱਗੇ ਬੋਲਦਾ ਸੀਗਾ ਉਹਨੂੰ ਸਾਰਿਆਂ ਨੂੰ ਚੱਕ ਕੇ ਜਾਂਦਾ, ਗੱਡੀ ਵਿੱਚ ਸੁੱਟੀ ਜਾਂਦੇ ਸੀਗੇ। ਹੁਣ ਇੱਕ ਜਣਾ ਸੀਗਾ, ਉਹਦੀ ਪੂਰੀ ਫੈਮਿਲੀ ਨੂੰ ਲੈ ਗਏ, ਸਿਰਫ ਇੱਕ ਗੁੜੀਆ ਸੀਗੀ ਇੱਥੇ ਉਹਦੀ ਬਸ। ਫਿਰ ਆਪਣਾ ਜੋ ਮਾੜਾ ਮੋਟਾ ਜਿੰਨਾ ਕੁ ਸਮਾਨ ਨਿਕਲਿਆ ਉਹ ਕੱਢ ਲਿਆ। ਹੁਣ ਉਹ ਗੁੜੀਆ ਦਾ ਵੀ ਵਿਚਾਰੀ ਇੰਨੀ ਰੋ ਕੇ ਉਹਦਾ ਬੁਰਾ ਹਾਲ ਹੋ ਰਿਹਾ ਸੀਗਾ। ਹੁਣ ਜਿੰਨੇ ਵੀ ਮਾੜਾ ਮੋਟਾ ਸਮਾਨ ਨਿਕਲਣਾ ਸੀਗਾ ਸਾਰਾ ਤਾਂ ਨਿਕਲਣ ਨਹੀਂ ਜਾਣਾ ਸੀ। ਹੁਣ ਮੇਰੇ ਘਰ ਆ ਸਾਹਮਣੇ ਸੀਗਾ, ਮੇਰੇ ਘਰ ਨੂੰ ਦੋ ਕਰੇਨਾਂ ਖਰਾਬ ਹੋਈਆਂ ਤੋੜਨ ਲੱਗੇ ਇਹਨਾਂ ਦੀਆਂ, ਠੀਕ ਹੈ ਜੀ। 2 ਦਿਨ ਲੱਗ ਗਏ ਮੇਰੇ ਘਰ ਤੋੜਨ ਨੂੰ। ਜੋ ਮੇਰੇ ਪਾਪਾ ਦੀ ਡੈਥ ਇੱਥੇ ਹੋਈ, ਮੇਰੇ ਦਾਦਾ ਜੀ ਦਾਦੀ ਜੀ ਦੀ, ਮੇਰੇ ਦਾਦਾ ਜੀ ਦੇਸਾ ਸਿੰਘ ਜੀ ਸਭ ਤੋਂ ਪਹਿਲਾਂ ਇੱਥੇ ਆਏ ਸੀਗੇ। ਉਹਨਾਂ ਕੋਲ ਸਰਟੀਫਿਕੇਟ ਵੀ ਹੈਗਾ, ਪਾਕਿਸਤਾਨ 1935 ਦੇ ਵਿੱਚ ਉੱਥੇ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਜੋ ਪਾਕਿਸਤਾਨ ਦੀ ਹੁੰਦੀ ਸੀ ਉੱਥੇ ਕਰਦੇ ਸੀਗੇ। ਉਹ ਵੀ ਪ੍ਰੂਫ ਸਾਡੇ ਕੋਲ ਹੈਗੇ ਨੇ। ਇਹ ਕਹਿੰਦੇ ਕਈ ਕਹਿੰਦੇ ਜੀ ਪਾਕਿਸਤਾਨ ਤੋਂ ਨਹੀਂ ਆਏ ਹੈਗੇ, ਪਾਕਿਸਤਾਨ ਦੇ ਸਾਡੇ ਕੋਲ ਪ੍ਰੂਫ। ਆਪਾਂ ਕਹਿੰਦੇ ਤੁਸੀਂ ਇੱਕ ਪ੍ਰੂਫ ਦਿਖਾਓ ਸਾਨੂੰ, ਕਿ ਇੱਕ ਪ੍ਰੂਫ ਨਹੀਂ ਉਹਨਾਂ ਕੋਲ ਨਿਕਲਦਾ ਪਿਆ। 6 ਮੀਟਿੰਗਾਂ ਹੋ ਗਈਆਂ, 6 ਮੀਟਿੰਗਾਂ ਦੇ ਵਿੱਚੋਂ ਉਹ ਭੱਜਦੇ ਨੇ ਸਾਡੇ ਕੋਲੋਂ। ਆਪਾਂ ਕਹਿੰਦੇ ਕੋਈ ਡਾਕੂਮੈਂਟ ਤਾਂ ਦਿਖਾਓ, ਕੁਛ ਤਾਂ ਦਿਖਾਓ। ਇੱਕ ਵੀ ਡਾਕੂਮੈਂਟ ਨਹੀਂ ਉਹਨਾਂ ਕੋਲੋਂ ਨਿਕਲਿਆ ਕਿ ਇੱਕ ਡਾਕੂਮੈਂਟ ਵੀ ਕੱਢ ਦੇਣ ਉਹ। ਬਿਲਕੁਲ। ਤੁਹਾਡੀ ਕਿੰਨੀ ਕੁ ਉਮਰ ਆ ਬਾਈ? ਕਿਉਂਕਿ ਅੱਜ ਅਸੀਂ ਇਕੱਲੇ ਨੌਜਵਾਨ ਨਾਲ ਗੱਲ ਕਰਾਂਗੇ, ਕਿਹਦਾ ਕਿੰਨਾ ਕੁ ਦਰਦ ਆ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਝਲਕਦਾ। ਕਈ ਨੌਜਵਾਨਾਂ ਦੀ ਦੌੜ ਲੱਗੀ ਆ ਕਿ ਫੋਰਨ ਦੇ ਵਿੱਚ ਜਾਇਆ ਜਾਵੇ, ਪਰ ਇਹ ਨੌਜਵਾਨ ਇੱਥੇ ਹੀ ਖੜ੍ਹੇ ਨੇ, ਕਹਿੰਦੇ ਇੱਥੇ ਸਾਡੇ ਘਰ ਮਿਲਣੇ ਚਾਹੀਦੇ ਆ ਅਤੇ ਇੱਥੇ ਅਸੀਂ ਖੜਾਂਗੇ। ਕਿੰਨੀ ਕੁ ਉਮਰ ਹੋ ਗਈ ਬਾਈ? ਮੇਰੀ 31 ਸਾਲ ਉਮਰ ਹੈ ਜੀ। ਕਿੰਨਾ ਕੁ ਦੁੱਖ ਹੁੰਦਾ ਜਦੋਂ ਸਵੇਰੇ ਉੱਠਦਿਆਂ ਸਾਰ ਇਹ ਇੱਟਾਂ ਰੋੜੇ ਕੰਕਰੀਟ ਮੱਥੇ ਲੱਗਦੀ ਆ? ਦੁੱਖ ਤਾਂ ਭਾਜੀ ਬਹੁਤ ਹੁੰਦਾ ਕਿ ਹੁਣ ਦੇਖੋ ਸਾਰੀ ਦਿਹਾੜੀ ਇੱਥੇ ਦੇਖਦੇ ਹੀ ਆ, ਉਹੀ ਘਰ ਨੇ ਜਿਹੜੇ ਮਿਹਨਤਾਂ ਨਾਲ ਖੜ੍ਹੇ ਕੀਤੇ ਸੀ, ਅਤੇ ਇਹਨਾਂ ਨੇ ਟਾਈਮ ਪਲ ਨਹੀਂ, 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਢਹਿ ਕਰਨ ਦੇ ਵਿੱਚ। ਹੁਣ ਮੇਰੇ ਆਪਣੇ ਪਾਪਾ ਦੀ ਪੂਰੀ ਮਿਹਨਤ ਲੱਗੀ ਜਦੋਂ ਘਰ ਬਣਦੇ ਪਏ ਸੀ। ਆਪ ਉਹਨਾਂ ਨੇ ਲੇਬਰ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਘਰ ਬਣਾਉਣ ਦੇ ਵਿੱਚ, ਅਤੇ ਹੁਣ ਸਾਡੇ ਪਾਪਾ ਵੀ ਵਿੱਚ ਨਹੀਂ ਹੈਗੇ, ਸਾਡੀ ਦੁਨੀਆ ਇੱਥੇ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਅਸੀਂ ਚਲੋ ਡੈਡੀ ਦੇ ਜਿੰਨਾ ਉਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹਨਾਂ ਦੇ ਛੱਤ ਦੇ ਥੱਲੇ ਸਾਨੂੰ ਇਹੀ ਲੱਗਦਾ ਸਾਡੇ ਪਿਓ ਦੇ ਹੱਥ ਹੀ ਆ ਸਾਡੇ ਸਿਰ ਦੇ ਉੱਤੇ। ਅਤੇ ਆਪਾਂ ਭਗਵੰਤ ਮਾਨ ਨੇ ਜਿੱਦਣ ਦੇ ਸਾਡੇ ਆਮ ਆਦਮੀ ਪਾਰਟੀ ਸਾਡੇ ਘਰ ਤੋੜ ਲੈਣਾ, ਸਾਨੂੰ ਉਦੋਂ ਪਤਾ ਲੱਗਾ ਸਾਡਾ ਡੈਡੀ ਸਾਡੇ ਵਿੱਚ ਨਹੀਂ ਹੈਗਾ। ਤਾਂ ਇਹ ਭਾਵੁਕ ਬੋਲ ਨੇ ਜਿਹੜੇ ਮਾਤਾ, ਬੜੇ ਚਾਅ ਹੋਣੇ ਆਗੇ ਵੀ ਅਸੀਂ ਜਵਾਕਾਂ ਨੂੰ ਪੜ੍ਹਾਵਾਂਗੇ, ਇਸ ਜਗ੍ਹਾ ਦੇ ਉੱਪਰ ਵੱਡੇ ਅਫਸਰ ਬਣਾਵਾਂਗੇ, ਪਰ ਹੁਣ ਤਾਂ ਪੜ੍ਹਾਈ ਵੀ ਆ ਜਿਹੜੀ ਉਹ ਛੁੱਟ ਗਈ ਆ ਜਵਾਕਾਂ ਦੀ।